ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਪੰਜਾਬੀ ਟੀਵੀ ਯੂਐਸਏ ਦੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਫਾਰਮਿੰਗ। ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜੋ ਕੈਲੀਫੋਰਨੀਆ ਦੀ ਖੇਤੀਬਾੜੀ ਦੇ ਵਿੱਚ ਲੇਟੈਸਟ ਚੱਲ ਰਿਹਾ ਹੁੰਦਾ ਆ, ਉਸ ਦੇ ਬਾਰੇ ਗੱਲਬਾਤ ਤੁਹਾਡੇ ਨਾਲ ਜਿਹੜੀ ਉਹ ਆਪਾਂ ਸਾਂਝ ਪਾਉਂਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਹਿੱਸਾ ਲੈਣਾ ਚਾਹੁੰਦੇ ਹੋ, ਸਵਾਲ ਪੁੱਛਣਾ ਚਾਹੁੰਦੇ ਹੋ, ਗੱਲ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਰਹਿੰਦਾ ਹੈ 408 272 5200। ਇਸ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵਾਲੇ। ਪੰਜਾਬੀ ਗਰੋਵਰਸ ਦੇ ਨਾਲ ਕੈਲੀਫੋਰਨੀਆ ਦੇ ਸਾਰੇ ਹੀ ਗਰੋਵਰਸ ਨੂੰ ਇਹ ਰਿਪਰੈਜ਼ੈਂਟ ਕਰਦੇ ਨੇ। ਅਤੇ ਜੇ ਤੁਸੀਂ ਵੀ ਇਹਨਾਂ ਦੇ ਪੱਗ ਦੇ ਮੈਂਬਰ ਬਣਨਾ ਚਾਹੁੰਦੇ ਆ ਤਾਂ ਇਹਨਾਂ ਦੀ ਵੈਬਸਾਈਟ PUGUSA.com ਦੇ ਉੱਤੇ ਜਾ ਕੇ ਆਪਣੇ ਆਪ ਨੂੰ ਐਜ਼ ਏ ਗਰੋਵਰ ਰਜਿਸਟਰ ਤੁਸੀਂ ਕਰ ਸਕਦੇ ਹੋ। ਅਤੇ ਇਸ ਦੇ ਨਾਲ ਅਰਸ਼ਦੀਪ ਸਿੰਘ ਹੁਣਾਂ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ। ਟੈਕਨੀਕਲ ਨੌਲੇਜ ਦੇ ਨਾਲ ਗਰੋਵਰਸ ਦੀ ਆਵਾਜ਼ ਬਣਨ ਦੀ ਜਿਹੜੀ ਕੋਸ਼ਿਸ਼ ਆ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵਾਲੇ ਕਰ ਰਹੇ ਨੇ ਪਿਛਲੇ ਲੰਮੇ ਅਰਸੇ ਤੋਂ। ਤੇ ਗੱਲਬਾਤ ਕਰਦੇ ਹਾਂ ਅਰਸ਼ਦੀਪ ਸਿੰਘ ਹੁਣਾਂ ਦੇ ਨਾਲ ਕੀ ਲੇਟੈਸਟ ਆ। ਤੇ ਅੱਜ ਦਾ ਜਿਹੜਾ ਟੌਪਿਕ ਸਾਡਾ ਮੇਨ ਰਹੇਗਾ ਵੀ 2026 ਦੇ ਵਿੱਚ ਐਗ ਦੀ ਆਊਟਲੁੱਕ ਕਿਵੇਂ ਆ, ਕਿਵੇਂ ਭਵਿੱਖ ਦੇ ਵਿੱਚ ਜਿਹੜਾ ਗਰੋਵਰ ਆ ਐਗਰੀਕਲਚਰ ਨੂੰ ਲੈ ਕੇ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿੱਥੇ ਬਹੁਤ ਸਾਰੇ ਜਿਹੜੇ ਚੈਲੰਜਸ ਦੁਨੀਆ ਭਰ ਦੇ ਵਿੱਚ ਐਗ ਦੇ ਲਈ ਜਿਹੜੇ ਚੈਲੰਜਸ ਆ ਉਹ ਚੱਲ ਰਹੇ ਆ, ਕੈਲੀਫੋਰਨੀਆ ਦੇ ਕੀ ਵਿਸ਼ੇਸ਼ ਚੈਲੰਜ ਆ ਜਿਨ੍ਹਾਂ ਦਾ ਸਾਹਮਣਾ ਜਿਹੜਾ ਇੱਥੋਂ ਦੇ ਗਰੋਵਰਸ ਆ ਉਹਨਾਂ ਨੂੰ ਕਰਨਾ ਪੈਣਾ ਆ, ਇੱਥੋਂ ਦੇ ਫਾਰਮਰਸ ਆ ਉਹਨਾਂ ਨੂੰ ਕਰਨਾ ਪੈਣਾ ਆ। ਉਸ ਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਰਸ਼ਦੀਪ ਸਿੰਘ ਹੁਣਾਂ ਦੇ ਨਾਲ ਕਰਾਂਗੇ। ਐਗ ਦੇ ਜਿਹੜੇ ਚੈਲੰਜਸ ਵੱਲ ਵਧਣ ਤੋਂ ਪਹਿਲਾਂ ਅਰਸ਼ਦੀਪ ਸਿੰਘ, ਖੇਤੀਬਾੜੀ ਦੇ ਵਿੱਚ ਇਸ ਟਾਈਮ ਜੋ ਰੁਝਾਨ ਚੱਲ ਰਿਹਾ, ਜੋ ਖੇਤੀਬਾੜੀ ਦੇ ਵਿੱਚ ਜੋ ਰੁਝੇਵੇਂ ਚੱਲ ਰਹੇ ਆ ਖੇਤਾਂ ਦੇ ਵਿੱਚ, ਉਸ ਦੇ ਬਾਰੇ ਜੇ ਤੁਸੀਂ ਬਰੀਫਲੀ ਦੱਸ ਕੇ ਫਿਰ ਆਪਾਂ ਅਗਲੇ ਆਪਣੇ ਟੌਪਿਕ ਵੱਲ ਵਧਦੇ ਹਾਂ। ਹਾਂਜੀ, ਜਿਹੜੇ ਖੇਤੀਬਾੜੀ ਦੇ ਜ਼ਿਆਦਾ ਰੁਝੇਵੇਂ ਨੇ ਉਹਦਾ ਦੇਖਿਆ ਜਾਵੇ, ਹੁਣ ਜਿਹੜਾ ਆਹ ਟਾਈਮ ਹੁੰਦਾ, ਸਮਾਂ ਹੁੰਦਾ, ਜ਼ਿਆਦਾ ਕ੍ਰੌਪਸ ਲਈ ਥੋੜ੍ਹਾ ਜਿਹਾ ਹੁੰਦਾ ਵੀ ਸਾਹ ਆਉਣ ਵਾਲਾ ਹੁੰਦਾ ਹੈ ਨਾ, ਅਤੇ ਕੰਮ ਕਾਰ ਖੇਤਾਂ 'ਚ ਘੱਟ ਹੁੰਦੇ ਨੇ, ਅਤੇ ਸਿਰਫ 1-2 ਕ੍ਰੌਪਸ ਨੂੰ ਛੱਡ ਕੇ, ਸਿਟਰਸ ਨੂੰ ਛੱਡ ਕੇ ਹੈ ਨਾ। ਅਤੇ ਜ਼ਿਆਦਾ ਹੁਣ ਜਿਹੜੇ ਟਰੀ ਆ ਉਹ ਸਮਝ ਲਓ ਵੀ ਆਰਾਮ ਕਰ ਰਹੇ ਆ, ਡੋਰਮੈਂਸੀ 'ਚ। ਹਾਂ, ਅਤੇ ਅਗਲੇ ਮਹੀਨੇ ਜਿਹੜੀ ਹੈਗੀ ਆ ਬਲੂਮ ਉਹ ਆਊਗੀ ਫਰਵਰੀ 'ਚ। ਉਦੋਂ ਪਹਿਲਾਂ ਫਿਰ ਸਾਰੀਆਂ ਪ੍ਰੈਪਰੇਸ਼ਨਸ ਸ਼ੁਰੂ ਹੋ ਜਾਂਦੀਆਂ ਹੈ ਨਾ। ਮਾਰਚ 'ਚ ਜਿਵੇਂ ਆਪਾਂ ਨੂੰ ਪਤਾ ਵੀ ਫਿਰ ਉਹ ਥੋੜ੍ਹਾ ਜਿਹਾ ਟੈਂਪਰੇਚਰ ਗਰਮ ਹੋਣ ਲੱਗ ਜਾਂਦਾ, ਉਦੋਂ ਫਿਰ ਆਪਾਂ ਇਰੀਗੇਸ਼ਨ ਦੀ ਤਿਆਰੀ ਕਰਦੇ ਨੇ, ਇਰੀਗੇਸ਼ਨ ਸਿਸਟਮ ਵਗੈਰਾ ਚੈੱਕ ਕਰਨ ਦੀ। ਸੋ ਹੁਣ ਤਾਂ ਹਜੇ ਕਾਫੀ ਲਾਈਟ ਚੱਲ ਰਿਹਾ ਜਿਹੜਾ ਵਰਕ ਸਕੈਜੂਲ ਆ। ਹਾਂ, ਜਿਹੜੇ ਸਿਟਰਸ ਵਾਲੇ ਨੇ ਉਹ ਹਾਰਵੈਸਟ ਚੱਲ ਰਹੀ ਆ, ਸਿਟਰਸ ਦੀ ਸਾਰੀ ਵੈਰਾਈਟੀਜ਼ ਦੀ ਹੈ ਨਾ। ਅਰਲੀ ਖਤਮ ਹੋ ਗਈਆਂ ਸੀ, ਮਿਡ ਅਤੇ ਜਿਹੜੀਆਂ ਲੇਟ ਵੈਰਾਈਟੀਜ਼ ਨੇ ਉਹਨਾਂ ਦੀ ਹੁਣ ਹਾਰਵੈਸਟ ਫੁੱਲ ਫਲੋ 'ਤੇ ਚੱਲ ਰਹੀ ਆ ਹੈ ਨਾ। ਅਤੇ ਇਸ ਵਾਰ ਤੁਹਾਨੂੰ ਪਤਾ ਵੀ ਮੀਂਹ ਬਹੁਤ ਪਏ ਨੇ। ਜਿਹੜੀਆਂ ਮਿਡ ਸੀਜ਼ਨ ਵੈਰਾਈਟੀਆਂ ਸੀਗੀਆਂ ਦਸੰਬਰ 'ਚ ਹੋਣ ਵਾਲੀਆਂ, ਉਹ ਥੋੜ੍ਹੀਆਂ ਜਿਹੀਆਂ ਲੇਟ ਹੋ ਗਈਆਂ ਸੀਗੀਆਂ ਪਿਕ ਕਰਨ, ਕਿਉਂਕਿ ਟਾਈਮ ਹਾਰਵੈਸਟ ਨਹੀਂ ਹੋਈ ਅਜੇ। ਹਾਂ, ਉਹਨਾਂ ਦੀ ਹਾਰਵੈਸਟ ਚੱਲ ਰਹੀ ਆ, ਹੁਣ ਸ਼ੁਰੂ ਹੋ ਗਈ ਆ। ਸ਼ੁਰੂ ਹੋ ਗਈ ਸੀ ਜਦੋਂ ਆਪਣੇ ਮੀਂਹ ਬੰਦ ਹੋਏ ਆ। ਅਤੇ ਸਾਲ ਦੀ ਸ਼ੁਰੂਆਤ 'ਚ ਵੀ ਸਾਲ ਦੀ ਸ਼ੁਰੂਆਤ 'ਚ ਹੁਣ ਜਿਹੜੀਆਂ ਲੇਟ ਵੈਰਾਈਟੀਜ਼ ਨੇ ਫਰਵਰੀ ਜਾਂ ਐਂਡ ਆਫ ਜਨਵਰੀ ਉਹ ਸ਼ੁਰੂ ਹੋ ਜਾਂਦੀਆਂ, ਜਿਵੇਂ ਟੈਂਗੋ ਹੋਏ ਜਾਂ ਦੂਜੀਆਂ ਜਿਹੜੀਆਂ ਫੈਮਲੀਜ਼ ਨੇ, ਅਤੇ ਉਹ ਕਲੈਮੈਂਟਾਈਨਸ ਵਗੈਰਾ ਹੁਣ ਪਿਕ ਹੋ ਰਹੇ ਨੇ ਅਤੇ ਉਹ ਹੁਣ ਚੱਲ ਰਿਹਾ ਕੰਮ। ਸੋ ਸਿਟਰਸ 'ਚ ਬਿਜ਼ੀ ਆ ਜੇ ਤੁਸੀਂ ਦੇਖੋਗੇ ਵੀ ਆਲੇ ਦੁਆਲੇ, ਅਤੇ ਬਾਕੀ ਸਾਰੀਆਂ ਕ੍ਰੌਪਸ ਦੇ ਵਿੱਚ ਜ਼ਿਆਦਾਤਰ ਹੁਣ ਥੋੜ੍ਹਾ ਜਿਹਾ ਸਾਹ ਆਇਆ ਹੋਇਆ। ਇੱਕ ਜਿਹੜੀ ਜ਼ਿਆਦਾ ਚੀਜ਼ ਹੋ ਰਹੀ ਆ ਹੁਣ, ਉਹ ਵੀ ਕੋਈ ਕਵਰ ਕ੍ਰੌਪ ਬੀਜ ਰਿਹਾ ਹੈ ਨਾ, ਜਾਂ ਅਜੇ ਵੀ ਬੀਜ ਰਹੇ। ਦੇਖੋ ਜੇ ਨਹੀਂ ਲੇਟ ਡਿਪੈਂਡ ਕਰਦਾ, ਕਈ ਵਾਰ ਐਂ ਹੁੰਦਾ ਨਾ ਵੀ ਜਿਵੇਂ ਹੁਣ ਸਿਟਰਸ ਜਿਹਨੇ ਪਿਕ ਕਰਨਾ, ਹਾਂਜੀ, ਹੈ ਨਾ, ਅਤੇ ਉਹ ਦਸੰਬਰ ਐਂਡ 'ਚ ਉਹਨਾਂ ਦੀ ਪਿਕਿੰਗ ਖਤਮ ਹੁੰਦੀ ਆ, ਫਿਰ ਉਹ ਸਾਰਾ ਕੰਪਲੀਟ ਕਰਕੇ ਉਦੋਂ ਬਾਅਦ 'ਚ ਹੀ ਫਿਰ ਉਹ ਕਵਰ ਕ੍ਰੌਪ ਲਾਉਂਦੇ ਆ ਹੈ ਨਾ। ਅਤੇ ਫਿਰ ਪਾਣੀ ਲਾਉਣਾ ਪੈਂਦਾ। ਅਤੇ ਹੁਣ ਮੀਂਹ ਪਏ ਹੋਏ ਆ, ਹਜੇ ਤਾਂ ਧਰਤੀ ਬਹੁਤ ਗਿੱਲੀ ਆ, ਇਹ ਤਾਂ ਲੋੜ ਦੀ। ਹਾਂ, ਅਤੇ ਉਦੋਂ ਬਾਅਦ 'ਚ ਫਰਵਰੀ ਮਾਰਚ 'ਚ ਵੀ ਮੀਂਹ ਪੈਣੇ ਨੇ ਹਜੇ, ਹੈ ਨਾ। ਹੈਗੀ ਉਮੀਦ, ਮਤਲਬ ਦੇਖੋ ਐਵਰੇਜ ਤਾਂ ਔਨ ਐਵਰੇਜ ਤਾਂ ਪੈਂਦਾ ਹੀ ਆ ਹਰੇਕ ਸਾਲ, ਡਰਾਊਟ ਈਅਰਸ ਨਹੀਂ ਪੈਂਦੇ। ਸੋ ਫਾਰ ਤਾਂ ਵੈਟ ਈਅਰ ਆ, ਸੋ ਆਉਣਾ ਹੀ ਚਾਹੀਦਾ ਮੀਂਹ ਮੈਨੂੰ ਲੱਗਦਾ। ਅਤੇ ਉਹਦੇ ਨਾਲ ਫਿਰ ਮਾਰਚ ਐਂਡ ਤੱਕ ਕਵਰ ਕ੍ਰੌਪ ਕਾਫੀ ਹੋ ਜਾਂਦੀ ਹੈ, ਅਤੇ ਉਦੋਂ ਨੂੰ ਫਿਰ ਕਵਰ ਕ੍ਰੌਪ ਟਰਮੀਨੇਟ ਤਾਂ ਜਾ ਕੇ ਮਾਰਚ ਐਂਡ 'ਚ ਹੀ ਹੋਣੀਆਂ ਹਨ। ਉਹਨੇ ਦਿਨ ਨੂੰ ਨਾਈਟ੍ਰੋਜਨ ਫਿਕਸ ਹੋ ਜਾਂਦੀ, ਕਾਫੀ ਹੋ ਜਾਂਦਾ ਵੋਲੀਅਮ ਜੇ ਤੁਸੀਂ ਜਨਵਰੀ ਸ਼ੁਰੂ 'ਚ ਵੀ ਬੀਜ ਦਿਓ। ਤੁਸੀਂ ਬੀਜ ਤਾਂ ਅਸੀਂ ਤਾਂ ਅਕਤੂਬਰ ਦੀ ਬੀਜੀ ਹੋਈ ਆ, ਆਪਣੀ ਤਾਂ ਹੁਣ
ਤੁਹਾਡੇ ਜਿਹੜੇ ਆ ਉਹ ਸਿਟਰਸ ਦੀ ਹਾਰਵੈਸਟ ਕਦੋਂ ਹੁੰਦੀ ਪਿਕਿੰਗ ਹੁੰਦੀ ਆ ਆਪਣੀ ਜਿਹੜੀ ਅਰਲੀ ਵੈਰਾਈਟੀਜ਼ ਨੇ ਅਕਤੂਬਰ ਨਵੰਬਰ ਦਸੰਬਰ 'ਚ ਹੁੰਦੀ ਹੈ ਤੇ ਜਿਹੜੀ ਹੁੰਦੀ ਆ ਲੇਟ ਉਹ ਫਰਵਰੀ ਮਾਰਚ 'ਚ ਹੋਣੀ ਹੈ। ਠੀਕ ਹੈ, ਓਕੇ। ਸੋ ਪਿਕਿੰਗ ਆਪਣੇ ਤਾਂ ਵਿੱਚ ਹੀ ਹੋ ਜਾਂਦੀ ਆ, ਸੋ ਜਿੰਨੀ ਕੁ ਡੈਮੇਜ ਹੁੰਦੀ ਹੈ ਫਿਰ ਆਪੇ ਖੜੀ ਹੋ ਜਾਂਦੀ ਹੈ। ਸੋ ਆਪਾਂ ਤਾਂ ਅਕਤੂਬਰ 'ਚ ਬੀਜ ਕੇ ਹੁਣ ਤਾਂ ਆਪਣੀ ਤਾਂ ਫੁੱਲ ਆਪਾਂ ਤਾਂ ਇੱਕ ਵਾਰ ਹੁਣ ਮੋਹ ਕਰ ਦਿਆਂਗੇ, ਏਡੀ ਵੱਡੀ ਹੋ ਗਈ ਹੈ। ਅੱਛਾ, ਤੇ ਮੈਂ ਕਿਹਾ ਮੂਲੀਆਂ ਪੱਟ ਕੇ ਖਾਉਂਗੇ। ਮੂਲੀਆਂ ਜਿੰਨੀਆਂ ਮਰਜ਼ੀ ਖਾਓ। ਹਾਂ, ਸੋ ਉਹ ਵਿਚਾਰੇ ਜਾਂ ਕੰਪੋਸਟ ਪਾ ਰਹੇ ਆ ਲੋਕ, ਹੈਨਾ, ਤੇ ਕੰਪੋਸਟ ਪਾਉਣ ਦਾ ਹਜੇ ਵਧੀਆ ਟਾਈਮ ਆ, ਜਨਵਰੀ ਫਰਵਰੀ ਵੀ ਜਿਨ੍ਹਾਂ ਨੇ ਪਾਉਣੀ ਆ। ਰੈਜ਼ਰਵਾਇਰ ਭਰਿਆ ਹੋਇਆ ਤੁਹਾਡਾ? ਰੈਜ਼ਰਵਾਇਰ ਹੁਣ ਭਰ ਗਿਆ ਕਿਉਂਕਿ ਜਿਹੜਾ ਆਪਣੀ ਡਿੱਚ ਆ ਉਹ ਜਿਹੜੀ ਹੈਗੀ ਆ ਫਲੱਡ ਕੰਟਰੋਲ ਵਾਲੀ ਆ। ਸੋ ਜਿਹੜਾ ਵਗਦੀ ਰਹਿੰਦੀ ਆ ਉਹ ਸਿਆਲਾਂ 'ਚ ਵੀ ਪਾਣੀ ਛੱਡ ਦਿੰਦੇ ਆ ਜਦੋਂ ਐਕਸੈਸ 'ਚ ਹੁੰਦਾ, ਹੁਣ ਛੱਡਿਆ ਹੋਇਆ FID ਦਾ ਪਾਣੀ। ਸੋ ਉਹਦੇ 'ਚ ਫਿਰ ਆਪਣੀ ਹੁਣ ਡਿੱਚ ਪਾਈਨ ਫਲੈਟ ਤੋਂ ਆਉਂਦਾ ਕਿ ਮਿਲਰਟਨ ਤੋਂ ਆਉਂਦਾ ਤੁਹਾਡਾ? ਆਪਾਂ ਨੂੰ ਕਿੰਗਸ ਰਿਵਰ ਵਾਲੇ 'ਚ ਸਾਰਾ ਹੀ ਆਉਂਦਾ, ਪਾਈਨ ਫਲੈਟ ਵਾਲੇ ਪਾਸੇ। ਠੀਕ ਆ। ਤੇ ਉਹਦੇ 'ਚੋਂ ਆਪਣਾ ਜਿਹੜਾ ਸ਼ੇਅਰ ਆ FID ਦਾ ਉੱਚੋਂ ਆਉਂਦਾ। ਤੇ ਉਹਦੇ ਪਾਣੀ ਹੈਗਾ ਰਿਜ਼ਰਵਾਇਰ 'ਚ, ਪਰ ਹਜੇ ਤਾਂ ਹੁਣ ਵਰਤਣ ਦੀ ਲੋੜ ਹੀ ਨਹੀਂ ਪੈਂਦੀ। ਨਹੀਂ, ਚਲੋ ਪਿਆ ਰਵੇ। ਹਾਂ, ਤੇ ਬਾਕੀ ਹੈਗਾ ਵੀ ਜਿੰਨੇ ਕ ਪ੍ਰੂਨਿੰਗ ਵਗੈਰਾ ਦੇ ਕੰਮ ਚੱਲ ਰਹੇ ਨੇ ਹੁਣ। ਓਕੇ, ਠੀਕ ਆ। ਇਹਨਾਂ ਨੇ ਪ੍ਰੂਨਿੰਗ ਕਰਨੀ ਆ, ਤੇ ਚਾਹੇ ਉਹ ਸਿਟਰਸ ਦੀ ਆ, ਆਲਮੰਡਸ ਦੀ ਆ, ਕਿਸੇ ਵੀ ਟਰੀਜ਼ ਦੀ ਆ, ਉਹ ਦੇਖਣ ਨੂੰ ਹੁਣ ਖੇਤਾਂ 'ਚ ਮਿਲਦਾ। ਐਲਮੰਡ ਵਾਲੇ ਦੱਸ ਰਹੇ ਸੀਗੇ, ਹੁਣ ਆਈ ਡੋਂਟ ਨੋ ਤੁਹਾਡਾ ਵੀ, ਚਲੋ ਐਲਮੰਡ ਗਰੋਵਰ ਵੀ ਤੁਹਾਡੇ ਫਰੈਂਡ ਨੇ, ਤੁਸੀਂ ਗੱਲਬਾਤ ਕਰਦੇ ਹੋਵੋਗੇ। ਹੁਣ ਜਿੱਦਾਂ ਜਨਵਰੀ 'ਚ ਕਹਿ ਰਹੇ ਵੀ ਥੋੜਾ ਡਰਾਈ ਰਹਿਣਾ ਆ, ਸ਼ਾਇਦ ਮੀਂਹ ਮਾਂ ਨਾ ਹੀ ਪੈਣ ਇਸ ਮਹੀਨੇ ਦੇ ਵਿੱਚ। ਧੁੱਪ ਵੀ ਸੋਹਣੀ ਲੱਗ ਰਹੀ ਹੈ। ਅੱਜ ਤਾਂ ਮੈਂ ਦੇਖ ਰਿਹਾ ਸੀ ਜਦੋਂ ਗੱਡੀ 'ਚ ਆ ਰਿਹਾ ਸੀ 70-75 ਡਿਗਰੀ ਟੈਂਪਰੇਚਰ ਹੋਇਆ ਸੀ, ਗਰਮੀ ਵਾਲਾ ਹੀ ਮਾਹੌਲ ਇੱਕ ਹਿਸਾਬ ਦੇ ਨਾਲ ਹੋ ਗਿਆ। ਸੋ ਫੁੱਲ ਜਲਦੀ ਖਿੜਨ ਦਾ ਜਿਹੜਾ ਖਦਸ਼ਾ ਪ੍ਰਗਟਾ ਰਹੇ ਆ, ਸੋ ਅਰਲੀ ਆ ਥੋੜਾ ਜਿਹਾ ਇਹ ਇਹਨਾਂ ਦੇ ਲਈ। ਹਾਂਜੀ, ਇਹ ਦੇਖੋ ਹਰੇਕ ਸਾਲ ਥੋੜਾ ਜਿਹਾ ਵੈਦਰ ਦੇ ਵਿੱਚ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਅਸਲ 'ਚ, ਹੈ ਨਾ, ਤੇ ਉਹ ਕਲਾਈਮੇਟ ਚੇਂਜ ਹੋਣ ਦੇ ਨਾਲ ਹਰੇਕ ਸਾਲ ਕੋਈ ਨਾ ਕੋਈ ਨਵੀਂ ਚੀਜ਼ ਆਉਂਦੀ ਆ, ਹੈ ਨਾ, ਤੇ ਉਹਦੇ ਲਈ ਤਾਂ ਹੀ ਜਿਹੜਾ ਤੁਹਾਡਾ ਆਪਾਂ ਜਦੋਂ ਅੱਗੇ ਵੀ ਆਪਾਂ ਗੱਲ ਕਰਦੇ ਹੁੰਦੇ ਹਾਂ, ਜਿਹੜਾ ਇਨਫਰਾਸਟਰਕਚਰ ਆ ਜਾਂ ਤੁਹਾਡੇ ਪਲਾਨਸ ਨੇ ਉਹ ਥੋੜ੍ਹੇ ਜਿਹੇ ਰੈਜ਼ੀਲੀਐਂਟ ਹੋਣੇ ਚਾਹੀਦੇ ਆ ਕਲਾਈਮੇਟ ਨੂੰ ਲੈ ਕੇ, ਹੈ ਨਾ। ਹੁਣ ਮੰਨ ਲਓ ਹਾਂ, ਐਤਕੀ ਜੇ ਹੁਣ ਪਹਿਲਾਂ ਆਉਂਦੀ ਆ ਬਲੂਮ, ਸਭ ਤੋਂ ਪਹਿਲਾਂ ਆਲਮੰਡਸ ਦੀ ਸ਼ੁਰੂ ਹੋ ਜਾਂਦੀ ਹੈ ਨਾ, ਤਾਂ ਉਹਦੇ ਲਈ ਕੀ ਪ੍ਰੋਜ਼ ਨੇ, ਕੀ ਕੌਨਸ ਨੇ, ਤੁਹਾਨੂੰ ਮਾੜੀ ਜਿਹੀ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ। ਜਸਬੀਰ ਸਿੰਘ ਇਹਨੂੰ ਜ਼ਿਆਦਾ ਡਿਟੇਲ 'ਚ ਗੱਲ ਕਰ ਸਕਦੇ ਆ। ਤੇ ਪਰ ਜੇ 2 ਹਫ਼ਤੇ ਪਹਿਲਾਂ ਆਉਂਦੀ ਆਪਾਂ ਰੈਡੀ ਆ ਉਹਦੇ ਲਈ, ਹੈ ਨਾ। ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ, ਇਹਨਾਂ ਨਾ ਹੋ ਵੀ ਆਪਾਂ ਹਜੇ ਪੁਰਾਣੀ ਆਪਣੇ ਚੱਲੀ ਜਾਈਏ, ਆਪਣੀ ਪ੍ਰੂਨਿੰਗ ਨਾ ਕੰਪਲੀਟ ਹੋਇਆ, ਆਪਾਂ ਹਜੇ ਉਹ ਕਰਨਾ ਕਲੀਅਰ, ਫਿਰ ਆਪਾਂ ਜਾਨੂੰ ਆਪਣੀ ਬਲੂਮ ਆ ਜਾਵੇ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਲਈ ਪਹਿਲਾਂ ਹੀ ਪ੍ਰੀਪੇਅਰ ਰਹਿਣਾ ਚਾਹੀਦਾ। ਤੇ ਇਸ ਵਾਰ ਜ਼ਰੂਰ ਥੋੜ੍ਹਾ ਜਿਹਾ ਮੌਸਮ ਵੱਖ ਲੱਗ ਰਿਹਾ, ਹੈ ਨਾ, ਤੇ ਕਿਉਂਕਿ ਜਨਵਰੀ ਦਸੰਬਰ 'ਚ ਤੇ ਨਵੰਬਰ 'ਚ ਤਾਂ ਧੁੱਪ ਹੀ ਨਹੀਂ ਨਿਕਲੀ, ਮੀਂਹ ਪੈਂਦਾ ਰਿਹਾ, ਫਰੋਸਟ ਕੋਈ ਨਹੀਂ ਆਏਗੀ। ਟੂਲੀ ਫਰੋਸਟ ਕਿ ਟੂਲ ਫੌਗ ਸੌਰੀ, ਜਿਹੜੀ ਉਹ ਪੈਂਦੀ ਰਹੀ ਕਈ ਵੀਕ ਹੀ ਜਿਹੜਾ ਹੋ ਰਿਹਾ। ਹਾਂਜੀ, ਸੋ ਦਸੰਬਰ 'ਚ ਵੀ ਫਰੋਸਟ ਇੱਕ ਅੱਧੇ ਦਿਨ ਨੂੰ ਛੱਡ ਕੇ 34 ਡਿਗਰੀ ਟੈਂਪਰੇਚਰ ਹੋਇਆ, ਤੇ ਖਾਸ ਕਰਕੇ ਜਿਹੜੀ ਸੈਂਟਰਲ ਵੈਲੀ 'ਚ ਆ। ਤੇ ਹੁਣ ਜਨਵਰੀ 'ਚ ਆ ਕੇ ਪਹਿਲੀ ਵਾਰ ਫਰੋਸਟ ਦੇ 2-3 ਦਿਨ ਲੰਘੇ ਨੇ ਜਿਹੜੇ ਪਈ ਆ, ਤੇ ਹੁਣ ਫੇਰ ਕਲੀਅਰ ਹੋ ਗਈ, ਅਗਲੇ 15 ਦਿਨ ਫੇਰ ਨਹੀਂ ਹੈ ਸੂਰਜ। ਹਾਂ, ਸੋ ਉਹਦੇ ਨਾਲ ਕਾਫੀ ਜਾਣੀ ਕਿ ਵੈਦਰ 'ਚ ਚੇਂਜਸ ਆ ਰਹੀਆਂ ਨੇ, ਤੇ ਕਿਉਂਕਿ ਜਦੋਂ ਜ਼ਿਆਦਾ ਮੀਂਹ ਪੈ ਜਾਂਦੇ ਨੇ ਉਦੋਂ ਹੋਰ ਤਰੀਕੇ ਨਾਲ ਰਿਐਕਟ ਹੁੰਦਾ, ਜਿਹੜੇ ਸਾਲ ਜਮਾਂ ਹੀ ਨਹੀਂ ਮੀਂਹ ਪੈਂਦੇ ਹੈਗੇ ਉਦੋਂ ਹੋਰ ਤਰੀਕੇ ਨਾਲ ਰਿਐਕਟ ਕਰਦੇ ਟਰੀ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਆਪ ਹੀ ਸਿੱਖਣ ਦੀ ਲੋੜ ਆ। ਹੁਣ ਤਾਂ ਦੇਖੋ ਸਾਰੇ ਫਾਰਮਰਾਂ ਨੂੰ ਪਤਾ ਹੁੰਦਾ, ਕਿਉਂਕਿ ਬੰਦੇ ਨੂੰ ਨਹੀਂ ਲੱਗਦਾ ਹੁੰਦਾ ਵੀ ਤੂੰ ਰੈਜ਼ੀਲੀਐਂਟ ਹੈਗਾ ਕਿ ਨਹੀਂ ਹੈਗਾ, ਪਰ ਉਹਨਾਂ ਨੇ ਇਨਫ ਦੇਖਿਆ ਹੁੰਦਾ। ਪਰ ਜਿਹੜੀ ਇਹ ਡਿਗਰੀ ਹੈ ਹਰੇਕ ਸਾਲ ਵੱਧਦੀ ਜਾਂਦੀ ਆ, ਇਹ ਮਤਲਬ ਜਿਹੜਾ ਚੇਂਜ ਆਪਸ 'ਚ ਚੇਂਜ ਆ, ਹਾਂ, ਉਹਦੇ ਲਈ ਆਪਾਂ ਨੂੰ ਆਪਦੇ ਆਪ ਨੂੰ ਪ੍ਰੀਪੇਅਰ ਰੱਖਣਾ ਚਾਹੀਦਾ। ਅਬਨੋਰਮਲ ਚੇਂਜਸ ਜਿਹੜੇ ਆ ਉਹ ਨਹੀਂ ਆ, ਸਲੋ ਐਂਡ ਸਟੱਡੀ ਵਾਲਾ ਨਹੀਂ ਆ, ਇੱਕਦਮ ਹੀ ਜਿਹੜਾ ਹੋ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਧਿਆਨ ਹੈ ਤੁਹਾਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਕੈਲੀਫੋਰਨੀਆ ਦੀ ਜਿਹੜੀ ਐਗ ਇੰਡਸਟਰੀ ਆ 2026 ਦੇ ਵਿੱਚ ਕੀ ਸੋਚ ਰਹੀ ਹੈ, ਕਿਵੇਂ ਜਿਹੜਾ ਉਹ ਰਹੂਗਾ? ਫੈਡਰਲ ਲੈਵਲ ਤੋਂ ਜਿੰਨੀ ਕੁ ਮਦਦ ਮਿਲਦੀ ਆ ਉਹਦੇ ਨਾਲੋਂ ਮੈਨੂੰ ਲੱਗਦਾ ਪਹਿਲਾਂ ਨਾਲੋਂ ਸ਼ਾਇਦ ਘੱਟ ਹੋਊਗੀ ਜੋ ਸਥਿਤੀ ਇਸ ਟਾਈਮ ਬਣੀ ਪਈ ਆ। ਕੈਲੀਫੋਰਨੀਆ ਦੇ ਵਿੱਚ ਕੀ ਆਊਟਲੁੱਕ ਇਸ ਟਾਈਮ ਆਪਾਂ ਦੇਖ ਰਹੇ ਆ ਐਗ ਨੂੰ ਜਿਹੜਾ ਉਹ ਲੈ ਕੇ? ਸਿਗਮਾ ਵੀ ਹੁਣ ਫੁੱਲ ਫਲੈਜ ਇੰਪਲੀਮੈਂਟੇਸ਼ਨ ਵੱਲ ਨੂੰ ਜਿਹੜਾ ਉਹ ਵਧਿਆ ਹੋਇਆ ਆ, ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਪ੍ਰੈਸ਼ਰ ਆ ਉਹ ਨਾਲ ਆ। ਸੋ ਓਵਰਆਲ ਜੇ ਤੁਸੀਂ ਦੇਖਦੇ ਆ ਕੀ ਆਊਟਲੁੱਕ ਆ ਇਸ ਸਾਲ ਦੀ ਇੱਥੇ ਦੀ ਫਾਰਮਿੰਗ ਦੀ? ਹਾਂਜੀ, ਦੇਖੋ ਜਿਹੜੀ ਤਾਂ ਜੇ ਆਪਾਂ ਗੱਲ ਕਰੀਏ ਵੀ ਪਾਣੀ ਵਾਲੇ ਐਂਗਲ ਤੋਂ, ਹੈ ਨਾ, ਤੇ ਮਾਰਕੀਟਿੰਗ ਵਾਲੀ ਮੇਰੀ ਐਕਸਪਰਟੀਜ਼ ਨਹੀਂ, ਸੋ ਤੇ ਆਪਾਂ ਕਮੈਂਟ ਨਹੀਂ ਕਰ ਸਕਦੇ। ਬਟ ਜੇ ਆਪਾਂ ਦੇਖੀਏ ਵੀ ਰੀਅਲ ਸਟੇਟ ਵਾਲੇ ਪਾਸਿਓਂ ਜਾਂ ਪਾਣੀ ਦੀ ਸਿਚੁਏਸ਼ਨ ਕਿਹੋ ਜਿਹੀ ਲੱਗਦੀ ਹੈ, ਹੈ ਨਾ,
ਤੇ ਉਹਦੇ ਲਈ ਡੀਸੈਂਟ ਈਅਰ ਹੋਣਾ ਚਾਹੀਦਾ ਮੈਨੂੰ ਲੱਗਦਾ। ਉਦਾਂ ਇੱਕ ਰਿਪੋਰਟ ਆਈ ਆ ਵੀ ਪਹਿਲੀ ਵਾਰੀ ਹੋਇਆ ਕੈਲੀਫੋਰਨੀਆ 'ਚ ਕੋਈ ਵੀ ਹਿੱਸਾ ਡਰਾਈ ਨਹੀਂ। ਹਾਂਜੀ, ਜਦੋਂ ਆਪਾਂ ਅੱਗੇ ਦੇਖੋ ਮੈਪ ਦਿਖਾਉਂਦੇ ਹੁੰਦੇ ਸੀ ਪੀਲਾ ਹੀ ਦਿਖਦਾ ਸੀ 2021-22 ਵਾਲੇ ਡਰਾਊਟ ਤੋਂ ਬਾਅਦ 'ਚ, ਹਨਾ, ਤੇ ਉਹ ਕਹਿੰਦੇ ਐਕਸਟ੍ਰੀਮ ਜਿਹੜੇ ਕੰਡੀਸ਼ਨ ਐਕਸਟ੍ਰੀਮ ਡਰਾਊਟ ਆ, ਕਿਤੇ ਲੋ ਆ, ਕਿਤੇ ਮੀਡੀਅਮ ਆ, ਹਨਾ, ਤੇ ਜਾਂ ਉਹ ਸਾਰੇ ਹੁਣ ਗ੍ਰੀਨ ਹੋ ਗਏ ਆ। ਪਹਿਲੀ ਵਾਰ ਹੋਇਆ 25 ਸਾਲਾਂ ਬਾਅਦ ਕਿ ਕੈਲੀਫੋਰਨੀਆ ਦੀ ਕੋਈ ਵੀ ਕਾਉਂਟੀ ਜਾਂ ਬੇਸਿਨ ਡਰਾਊਟ ਦੇ ਵਿੱਚ ਨਹੀਂ ਹੈ, ਹਨਾ, ਤੇ ਇਹਨੂੰ ਵਧੀਆ, ਚਲੋ ਵਧੀਆ ਖਬਰ ਆ। ਇਹਦੇ ਵਿੱਚ ਦੋ ਚੀਜ਼ਾਂ ਨੇ ਦੇਖਣ ਵਾਲੀਆਂ। ਇੱਕ ਤਾਂ ਇਹ ਆ ਵੀ ਜਿਹੜਾ ਇਹ ਡਰਾਊਟ ਖਤਮ ਹੋਇਆ, ਇਹ ਕੋਈ ਬੰਦੇ ਨੇ ਪਲਾਨ ਕਰਕੇ ਜਾਂ ਐਡਮਿਨਿਸਟ੍ਰੇਸ਼ਨਸ ਨੇ ਜਾਂ ਕੋਈ ਇਲੈਕਟਡ ਅਫੀਸ਼ੀਅਲਸ ਨੇ ਜਾਂ ਕੋਈ ਡੈਮ ਬਣ ਕੇ ਕੋਈ ਰਿਜ਼ਰਵਾਇਰ ਬਣ ਕੇ ਨਹੀਂ ਹੋਇਆ ਕਰਕੇ, ਨਹੀਂ ਕੁਦਰਤੀ ਆ, ਇਹ ਕੁਦਰਤੀ ਹੋਇਆ। ਠੀਕ ਹੈ ਜੀ, ਕੁਦਰਤ ਨੇ ਮੀਂਹ ਪਾਇਆ, ਉਹ ਪਾਇਆ ਇਸ ਹਿਸਾਬ ਨਾਲ ਵੀ ਪਿਛਲੇ ਸਾਲ ਵੀ ਕੰਸਿਸਟੈਂਟ ਪੈਂਦਾ ਰਿਹਾ, 2 ਸਾਲ ਵੀ ਪੈਂਦਾ ਰਿਹਾ, ਤੇ ਉਦੋਂ ਪਿਛਲੇ ਸਾਲ ਵੀ ਵਧੀਆ ਸੀਗਾ, ਤੇ ਇੱਕ ਵਧੀਆ ਹੌਲੀ ਹੌਲੀ ਮੀਂਹ ਪਿਆ। ਹਾਂ, ਉਹਦੇ ਨਾਲ ਰੀਚਾਰਜ ਬਹੁਤ ਵੱਧ ਜਾਂਦਾ। ਜੇ ਮੀਂਹ ਪਵੇ ਵੀ ਇੱਕੋ ਦਮ ਹੀ ਆ ਗਿਆ ਤੇ ਫਿਰ ਨਿਕਲ ਗਿਆ, ਉਹ ਸਾਰਾ ਪਾਣੀ ਜ਼ਿਆਦਾ ਫਲੋ ਕਰ ਜਾਂਦਾ, ਦਰਿਆ ਰਨ ਆਫ ਹੋ ਜਾਂਦਾ। ਸੋ ਉਹਦਾ ਕਾਰਨ ਇਹ ਹੈ। ਦੂਜੀ ਚੀਜ਼ ਇਹ 'ਚ ਦੇਖਣ ਵਾਲੀ ਇਹ ਆ ਵੀ ਕਿਉਂਕਿ ਕੁਦਰਤੀ ਹੋਇਆ ਤੇ ਕੁਦਰਤੀ ਬੰਦ ਵੀ ਹੋ ਸਕਦਾ, ਏਦਾਂ ਹੀ ਹੈ ਨਾ। ਹੁਣ ਜਿੱਦਾਂ ਜਨਵਰੀ ਆਪਾਂ ਦੱਸ ਰਹੇ ਵੀ ਡਰਾਈ ਆ, ਤੇ ਜਨਵਰੀ 'ਚ ਮੀਂਹ ਪੈ ਗਿਆ, ਪਹਿਲੇ ਜਿਹੜੇ 2-3 ਦਿਨ ਪਿਆ, ਹਨਾ, ਉਦੋਂ ਬਾਅਦ 'ਚ ਹੁਣ ਜਨਵਰੀ ਡਰਾਈ ਲੱਗ ਰਿਹਾ ਸਾਰਾ। ਤੇ ਜਿਹੜੇ ਸਟੇਟ ਦੇ ਕਰੰਟ ਰਿਜ਼ਰਵਾਇਰ ਨੇ ਜਾਂ ਸਾਰਾ ਕੁਛ ਹੈਗਾ ਆਪਣਾ ਹੁਣ ਤੱਕ ਦੀ ਰੇਨਫਾਲ ਦਾ, ਉਹ ਐਵਰੇਜ ਜਾਂ ਅਬਵ ਐਵਰੇਜ ਲਿਟਲ ਬਿਟ ਚੱਲ ਰਿਹਾ, ਹਨਾ, ਜਾਂ ਐਵਰੇਜ ਦੇ ਨੇੜੇ ਤੇੜੇ, ਕਿਤੇ ਥੋੜਾ ਜਿਹਾ ਥੱਲੇ ਵੀ ਆ ਗਿਆ ਸੀ ਇੱਕ ਵਾਰੀ। ਫਿਰ ਜਨਵਰੀ ਵਾਲੇ ਜਿਹੜੇ ਸਟਾਰਮ ਨਾਲ ਜਿਹੜਾ ਪਹਿਲੇ ਵੀਕ ਆਇਆ, ਉਹਦੇ ਨਾਲ ਫਿਰ ਐਵਰੇਜ ਤੋਂ ਉੱਪਰ ਚਲਾ ਗਿਆ। 1 ਅਪ੍ਰੈਲ ਨੂੰ ਚਲੋ ਤਾਂ ਸਥਿਤੀ ਕਲੀਅਰ ਹੁੰਦੀ ਆ ਪੂਰੀ, ਉਦੋਂ ਦੇਖਦੇ ਆ ਮਾਪ ਕੇ ਵੀ ਕਿੰਨਾ ਕਿੱਥੇ ਖੜੇ ਆ ਆਪਾਂ, ਸਨੋ ਪੈਕ ਕਿੰਨਾ ਹੈ। ਹਾਂ, ਤੇ ਬਟ ਸੋ ਫਾਰ ਗੁੱਡ ਲੱਗ ਰਿਹਾ। ਤੇ ਜਿਹੜਾ ਅਸੀਂ ਮੈਨੂੰ ਲੱਗਦਾ ਲੱਕੀ ਆ, ਜਾਂ ਪ੍ਰਮਾਤਮਾ ਨੇ ਉਹ ਕਹਿੰਦੇ ਹੁੰਦੇ ਆ ਵੀ ਸੁਣੀ ਹੋਈ ਆ ਸਾਰੇ ਫਾਰਮਰਾਂ ਦੀ, ਬਈ ਇਹ ਪਿਛਲੇ 3 ਸਾਲ ਵਧੀਆ ਮੀਂਹ ਪੈ ਗਿਆ। ਤੇ ਪਰ ਜੇ 1 ਸਾਲ ਵੀ ਡਰਾਊਟ ਹੁੰਦਾ ਨਾ, ਤਾਂ ਹੁਣ ਜਿਹੜੇ ਇੰਪੈਕਟ ਹੋਣਗੇ ਉਹ ਬਹੁਤ ਹੀ ਜ਼ਿਆਦਾ ਸਵੀਅਰ ਹੋਣਗੇ ਫਾਰਮਿੰਗ ਕਮਿਊਨਿਟੀ ਤੇ, ਜਦੋਂ ਵੀ ਉਹ ਆਇਆ। ਤੇ ਆਪਾਂ ਨੂੰ ਪਤਾ ਵੀ ਡਰਾਊਟ ਆਊਗਾ ਹੀ, ਇਹ ਨਹੀਂ ਹੈਗਾ ਵੀ ਮੀਂਹ ਪੈਂਦੇ ਹੀ ਰਹਿਣਗੇ ਹਮੇਸ਼ਾ, ਹਨਾ। ਅੱਗੇ ਹੁੰਦਾ ਸੀਗਾ ਵੀ 2-3 ਸਾਲ ਡਰਾਊਟ ਆਇਆ ਫਿਰ ਇੰਪੈਕਟ ਹੁੰਦੇ ਸੀਗੇ। ਹੁਣ ਸਾਡੀ ਜਿਹੜੀ ਸਿਚੁਏਸ਼ਨ ਆ ਪਾਣੀ ਵਾਲੀ, ਉਹ ਇਹੋ ਜਿਹੀ ਹੈ ਵੀ 1 ਸਾਲ ਦੇ ਡਰਾਊਟ ਨਹੀਂ, ਬਹੁਤ ਜ਼ਿਆਦਾ ਇੰਪੈਕਟ ਕਰਨਾ। ਸੋ ਇਹ ਆਪਾਂ ਨੂੰ ਹਮੇਸ਼ਾ ਨਾਲ ਹੀ ਆਪਦੀ ਪਲੈਨਿੰਗ ਦੇ ਵਿੱਚ ਲੈ ਕੇ ਚੱਲਣਾ ਚਾਹੀਦਾ। ਇਹਦਾ ਕਹਿਣ ਦਾ ਮਕਸਦ ਇਹ ਸੀਗਾ ਵੀ ਕਿਤੇ ਐਂ ਨਾ ਸੋਚੀਏ ਵੀ ਮੀਂਹ ਬਹੁਤ ਪਈ ਜਾਂਦਾ, ਪਾਣੀ ਮਿਲ ਜਾਂਦਾ ਤੇ ਹੋਰ ਰੀਇਨਵੈਸਟ ਕਰ ਲਈਏ ਉਹ ਲੈਂਡ 'ਚ ਜਿੱਥੇ ਪਾਣੀ ਦਾ ਰਿਸਕ ਹੈਗਾ। ਹਾਂ, ਉੱਥੇ ਆਪਦਾ ਸੋਚ ਸਮਝ ਕੇ ਹੀ ਰੀਇਨਵੈਸਟ ਕਰੋ, ਕਿਉਂਕਿ ਅੱਜ ਮੀਂਹ ਪੈਂਦੇ ਆ ਵਧੀਆ ਗੱਲ ਆ, ਜੇ ਕੱਲ੍ਹ ਨੂੰ ਨਾ ਪਏ ਤਾਂ ਫਿਰ ਉਹਦਾ ਤੁਹਾਨੂੰ ਕੈਲਕੂਲੇਸ਼ਨ ਦੇ ਵਿੱਚ ਹੋਣਾ ਚਾਹੀਦਾ। ਠੀਕ ਹੈ। ਸੋ ਪਾਣੀ ਵਾਲੇ ਐਂਗਲ ਤੋਂ ਜੇ ਦੇਖਿਆ ਜਾਵੇ 2026 ਠੀਕ ਹੋਊਗਾ, ਪਾਣੀ ਦੀਆਂ ਐਲੋਕੇਸ਼ਨਸ ਵੀ ਵਧੀਆ ਹੋਣਗੀਆਂ ਸਾਰੇ ਡਿਸਟ੍ਰਿਕਟਸ ਤੋਂ, ਜਿੰਨੀ ਕੁ ਐਵਰੇਜ ਹੁੰਦੀ ਹੈ ਅੱਗੇ। 3 ਮਹੀਨੇ 3 ਡਿਪੈਂਡ ਕਰਦਾ ਕਿਹੜੇ ਡਿਸਟ੍ਰਿਕਟ 'ਚ ਤੁਸੀਂ ਬਿਲੋਂਗ ਕਰਦੇ ਆ। ਕਈ ਡਿਸਟ੍ਰਿਕਟ ਬਹੁਤ ਜ਼ਿਆਦਾ ਸਮਾਂ ਲੰਮਾ ਵੀ ਦੇ ਦਿੰਦੇ ਆ, ਮਸੈਡਾ ਉਹਨੇ 6-7 ਮਹੀਨੇ ਦੇ ਦੇਣਾ ਮੈਨੂੰ ਲੱਗਦਾ, ਹਨਾ। MID ਵੀ ਦਊਗਾ 4-5 ਮਹੀਨੇ, FID ਵੀ 4-5 ਮਹੀਨੇ, ਜਿਨ੍ਹਾਂ ਨੂੰ ਪਾਣੀ ਆਉਂਦਾ ਅਫਕੋਰਸ। ਤੇ ਜਿਨ੍ਹਾਂ ਨੂੰ ਨਹੀਂ ਆਉਂਦਾ, ਜਿਨ੍ਹਾਂ ਨੂੰ ਘੱਟ ਆਉਂਦਾ, ਜਿਵੇਂ ਸੈਂਟਰਲ ਕਿੰਗਸ 'ਚ ਆ ਜਾਂਦੇ ਆ ਜਿਹੜੇ ਏਰੀਆ, ਮਡੇਰੇ ਵਾਲੇ ਪਾਸੋਂ ਨਹੀਂ, ਜਾਂ ਪਰੇ ਟੂਲੀ, ਜਿਹੜਾ ਆਪਣਾ ਇੱਥੇ ਹੀ ਆ ਕਿੰਗਸ ਰਿਵਰ ਦਾ ਹੀ ਆ, ਜਿਵੇਂ ਜਿਹ 'ਚ ਸੈਲਮਾ, ਕਰਦਰਸ, ਇਹ ਏਰੀਆ ਆਉਂਦਾ ਸਾਰਾ, ਇੱਥੇ 3 ਕੁ ਮਹੀਨੇ ਪਾਣੀ ਮਿਲੂਗਾ, ਜਿਹੜਾ ਮੇਰਾ ਐਸਟੀਮੇਟ ਹੈ 3-3.5 ਮਹੀਨੇ। ਠੀਕ ਹੈ ਜੀ। ਤੇ ਜਦੋਂ ਆਪਾਂ ਚਲੇ ਜਾਂਦੇ ਆ ਥੋੜ੍ਹਾ ਜਿਹਾ ਸਾਊਥ ਨੂੰ, ਉੱਥੇ ਪਾਣੀ ਤਾਂ ਜਿੱਥੇ ਅਵੇਲੇਬਲ ਆ ਉੱਥੇ ਮਿਲੂਗਾ, ਪਰ ਲਿਮਿਟਸ ਜਿਹੜੀਆਂ ਨੇ ਜਿੱਥੇ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨਾ, ਉਹ ਲਿਮਿਟਸ ਹੋਰ ਵੀ ਜ਼ਿਆਦਾ ਘਟਾ ਦਿੱਤੀਆਂ। ਇਨਫੈਕਟ ਕਈ ਡਿਸਟ੍ਰਿਕਟਸ ਨੇ ਕਮਿਊਨੀਕੇਟ ਕੀਤਾ ਆਪਦੇ ਗਰੋਅਰਸ ਨੇ ਈਮੇਲ ਥਰੂ। ਕਿਹੜੀ ਜਗ੍ਹਾ? ਜਿਵੇਂ ਟੈਰਾਬੈਲਾ ਹੋ ਗਿਆ, ਜਾਂ ਉਸ ਏਰੀਆ ਦੇ ਪਰ ਡੂਕੋਰ ਹੋ ਗਿਆ ਪਰਲੇ ਪਾਸੇ, ਈਸਟਰਨ ਟੂਲੀ ਵਾਲਾ ਜਿਹੜਾ ਸਾਰਾ ਬੇਸਿਨ, ਤੇ ਜਾਂ ਪਿਕਸਲੀ ਵਾਲਾ ਥੱਲੇ ਆ ਜਾਂਦਾ। ਕੀ ਕਿਹਾ ਉਹਨਾਂ ਨੇ ਕਿਹਾ ਵੀ ਜਿਹੜੀਆਂ ਥੋੜ੍ਹੀਆਂ ਪਾਣੀ ਦੀਆਂ ਲਿਮਿਟਸ ਨੇ, ਜਿਵੇਂ ਅੱਗੇ 5.5 ਇੰਚ ਸੀਗੀ ਪਿਕਸਲੀ 'ਚ, ਉਹ ਐਕਸਪੈਕਟ ਕਿ 2028 'ਚ ਹੋਰ ਵੀ ਘਟ ਜਾਣੀ ਆ। ਮਤਲਬ ਉਹ ਕਮਿਊਨੀਕੇਟ ਕਰ ਰਿਹਾ ਆਪਦੇ ਗਰੋਅਰ ਨਾਲ ਵੀ ਤੁਸੀਂ ਪਲਾਨ ਕਰੋ ਉਸ ਹਿਸਾਬ ਨਾਲ। 5.5 ਇੰਚ ਸਿਰਫ? ਹਾਂ, ਸਭ ਤੋਂ ਘੱਟ ਮੈਨੂੰ ਲੱਗਦਾ ਉੱਥੇ ਹੀ ਅਵੇਲੇਬਲ ਆ। ਉਹਦੇ ਵਿੱਚ ਕੀ ਹੋਣਾ ਉੱਥੇ? ਉਹ ਇਹੀ ਤਾਂ, ਇਹ ਤਾਂ ਪਹਿਲਾਂ ਦਾ ਹੀ ਆ, ਦੇਖੋ 5.5 ਤਾਂ ਪਹਿਲਾਂ ਉਦੋਂ ਘਟਾਉਣੀ ਆ ਹੁਣ ਤਾਂ। ਸੋ ਉਹ ਚੀਜ਼ਾਂ ਇਹ ਆ ਵੀ ਜੇ ਜ਼ਿਆਦਾ ਮੀਂਹ ਪੈਂਦੇ ਰਹੇ ਤਾਂ ਉਹ 2028 ਦੀ ਵੀ ਹੋ ਸਕਦਾ 29 'ਚ ਹੋ ਜੇ, ਪਰ ਇਹ ਨਹੀਂ ਗਾ ਵੀ ਉਹ ਹੋਊਗਾ ਹੀ ਨਹੀਂ, ਉਹ ਹੋਣਾ ਹੀ ਆ, ਕਿਉਂਕਿ ਸਿਗਮਾ ਦੀਆਂ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਮੀਟ ਕਰਨ ਨੂੰ। ਡਿਸਟ੍ਰਿਕਟ ਦੇ ਹੱਥ ਬੰਨੇ ਹੋਏ ਨੇ, ਉਹ ਬਾਹਲਾ ਕੁਛ ਕਰ ਨਹੀਂ ਸਕਦੇ। ਠੀਕ ਹੈ। ਜੇ ਹੁਣ ਅੱਗੇ ਗਵਰਨਰ ਬਦਲ ਜੇ, ਉਹ ਚੇਂਜ ਕਰ ਸਕਦਾ ਲਾਅ। ਦੇਖੋ ਲਾਅ ਚੇਂਜ ਹੋਣਾ ਜਾਂ ਲਾਅ ਵਾਪਸ ਜਾਣਾ, ਕਹਿੰਦੇ ਵੀ ਇੱਥੇ ਹਿਸਟਰੀ 'ਚ ਲਾਅ ਵਾਪਸ ਹੋਇਆ ਹੀ ਨਹੀਂ ਕੋਈ। ਸਿਗਮਾ ਲਾਅ ਥੋੜ੍ਹੀ
ਸਿਗਮਾ ਸਟੇਟ ਲਾਅ ਆ। ਅੱਛਾ, ਹਾਂ ਮੈਂ ਸੋਚਿਆ ਹੈ ਵੀ ਇਹ ਰਿਕਮੈਂਡੇਸ਼ਨ ਹੀ ਆ। ਨਹੀਂ ਸਟੇਟ ਗਰਾਊਂਡ ਵਾਟਰ ਮੈਨੇਜਮੈਂਟ ਐਕਟ ਲਾਅ ਆ ਸਿਗਮਾ। ਅੱਛਾ, ਕਾਨੂੰਨ ਪਾਸ ਹੈ 2014 ਦਾ ਕਿ 10 ਦਾ 14 ਦਾ 14 ਦਾ। ਹਾਂ, ਸੋ ਉਹਦੇ 'ਚ ਜਿਹੜੀਆਂ ਹੈਗੀਆਂ ਨੇ ਪਾਵਰਸ ਦਿੱਤੀਆਂ ਹੋਈਆਂ ਨੇ, ਚਾਹੇ ਉਹ ਇਨਫੋਰਸਮੈਂਟ ਏਜੰਸੀਜ਼ ਆ, ਜਿਵੇਂ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਆ, ਜਾਂ ਜਿਨ੍ਹਾਂ ਨੇ ਡਿਜ਼ਾਈਨ ਕੀਤਾ ਉਹ ਦੂਜਾ ਆਪਣਾ DWR ਡਿਪਾਰਟਮੈਂਟ ਆਫ ਵਾਟਰ ਹੈਗਾ, ਤੇ ਉਹ ਸਾਰਿਆਂ ਨੂੰ ਉਹਨਾਂ ਨੇ ਉਹ ਪਾਵਰ ਉੱਥੋਂ ਹੀ ਮਿਲ ਜਾਣਾ, ਉਹਨਾਂ ਨੇ ਉਹ ਫੋਰਸ ਕਰਨੀਆਂ ਹੀ ਨੇ ਚੀਜ਼ਾਂ। ਨਾਲੇ ਜੇ ਗਵਰਨਰ ਹੀ ਬਦਲ ਜੂਗਾ, ਬਾਕੀ ਸਾਰੇ ਜਗ੍ਹਾ ਵੇਵ ਦੂਜੀ ਆ ਜੂਗੀ, ਇਹ ਥੋੜਾ ਔਖਾ। ਇੱਕ ਜਿਹੜਾ ਚੀਜ਼ਾਂ ਬਦਲਣੀਆਂ ਹੁਣ ਬਹੁਤ ਔਖੀਆਂ ਨੇ ਇਸ ਐਂਗਲ ਤੋਂ, ਕਿਉਂਕਿ ਇਨਵਾਇਰਮੈਂਟਲਿਸਟ ਜਾਂ ਜਿਹੜੇ ਸਪੈਸ਼ਲ ਇੰਟਰਸਟ ਕੁਛ ਵੀ ਕਹਿ ਲਓ, ਉਹਨਾਂ ਦੀ ਲੌਬੀ ਬਹੁਤ ਸਟਰੋਂਗ ਆ ਸਾਡੇ ਜਿਹੜਾ ਆਮ ਫਾਰਮਰ ਆ ਉਹਦੇ ਨਾਲ ਬਜਾਏ। ਤੇ ਜਿਹੜੇ ਵੱਡੇ ਫਾਰਮਰ ਦੀ ਲੌਬੀ ਹੈਗੀ ਆ, ਬਟ ਉਹ ਪੈਸੇ ਹੋਰ ਤਰੀਕੇ ਨਾਲ ਕਿਸੇ ਤਰੀਕੇ ਨਾਲ ਦੇ ਬਿਜ਼ਨਸ ਸੇਵ ਕਰ ਲੈਂਦੇ, ਜਿਹੜਾ ਛੋਟਾ ਉਹ ਰਗੜਿਆ ਜਾਂਦਾ ਵਿਚਾਰਾ। ਸੋ ਇਹ ਆਪਾਂ ਪਾਣੀ ਮੇਨ ਆ ਇਸ ਸਾਲ ਵੀ। ਹਾਂ, ਸੋ ਪਾਣੀ ਨੇ ਕਾਫੀ ਆਊਟਲੁੱਕ ਚੇਂਜ ਕਰਨੀ, ਆਪਾਂ ਬਹੁਤ ਇਹਤੇ ਡਿਸਕਸ਼ਨਸ ਕੀਤੀਆਂ ਨੇ, ਰਾਈਟਸ ਦੀ ਵੀ ਆਪਾਂ ਸਮਝਾਇਆ, ਸਾਰਾ ਕੁਝ ਉਹ ਕੀਤਾ ਸੀਗਾ। ਸੋ ਪਾਣੀ ਵਾਲੀ ਆਊਟਲੁੱਕ ਇਸ ਸਾਲ ਠੀਕ ਆ, ਅਗਲੇ ਸਾਲ ਦੇਖਾਂਗੇ ਅਗਲੇ ਸਾਲ ਕਿਹੋ ਜਿਹਾ ਆਉਂਦਾ। ਹਾਂ, ਤੇ ਜਿਹੜੀਆਂ ਪ੍ਰਾਪਰਟੀਜ਼ ਦੀਆਂ ਵੈਲਿਊਜ਼ ਨੇ, ਦੇਖੋ ਕੰਸਿਸਟੈਂਟਲੀ ਹੁਣ ਨਾ ਸਟੈਗਨੇਟ ਜਿਹੀਆਂ ਹੋਈਆਂ ਨੇ, ਇੱਕ ਪੁਆਇੰਟ ਤੇ ਖੜੀਆਂ ਨੇ, ਜਿਨ੍ਹਾਂ ਦਾ ਪਾਣੀ ਹੈਗਾ ਉਹ ਉਸ ਇੱਕ ਵੈਲਿਊ ਤੇ ਹੈ, ਜਿਨ੍ਹਾਂ ਕੋਲ ਪਾਣੀ ਨਹੀਂ ਹੈਗਾ ਪ੍ਰਾਪਰਟੀਜ਼ ਉਹ ਇੱਕ ਵੈਲਿਊ ਤੇ ਹੈ। ਠੀਕ ਹੈ ਨਾ। ਤੇ ਜਿਹੜੀ ਜ਼ਿਆਦਾ ਮਾਰਕੀਟ ਦੇ ਵਿੱਚ ਹਿਲਜੁਲ ਨਹੀਂ ਹੋ ਰਹੀਗੀ, ਵੀ ਐ ਨਹੀਂ ਕਿ ਬਹੁਤ ਜ਼ਿਆਦਾ ਪ੍ਰਾਪਰਟੀਆਂ ਇੱਧਰ ਉੱਧਰ ਹੋ ਰਹੀਆਂ ਨੇ, ਰੀਅਲ ਲੱਗੀ ਬਹੁਤ ਘੱਟ ਐਗ ਦੀਆਂ, ਹੈ ਨਾ। ਤੇ ਇੱਕ ਤਾਂ ਲੋਕਾਂ ਨੇ ਮਨ 'ਚ ਬਹੁਤ ਜ਼ਿਆਦਾ ਡਰ ਬਣਿਆ ਹੋਇਆ ਪਾਣੀ ਦੇ ਇਸ਼ੂ ਕਰਕੇ। ਡਰ ਕਿੱਦਾਂ ਦਾ? ਵੀ ਮਤਲਬ ਪਾਣੀ ਦਾ ਇਸ਼ੂ ਆ, ਉਹਨਾਂ ਨੂੰ ਲੱਗਦਾ ਵੈਲੀ 'ਚ ਪਾਣੀ ਦਾ ਇਸ਼ੂ ਆ। ਤੇ ਜਿਹੜੇ ਬੰਦੇ ਨੂੰ ਸਾਰੀ ਚੀਜ਼ ਨਹੀਂ ਪਤਾ ਹੁੰਦੀ ਗੀ ਡਿਟੇਲ 'ਚ, ਉਹਨਾਂ ਨੂੰ ਲੱਗਦਾ ਵੀ ਪ੍ਰਾਪਰਟੀ 'ਚ ਇਨਵੈਸਟ ਨਹੀਂ ਕਰਨਾ ਚਾਹੀਦਾ, ਕਿਉਂਕਿ ਪਾਣੀ ਦਾ ਇਸ਼ੂ। ਈਵਨ ਜਿਹਨੂੰ ਹੈਗਾ ਉਹ ਵੇਚਣਾ ਚਾਹੁੰਦਾ, ਉਹ ਤਾਂ ਵੀ ਨਹੀਂ ਵਿਕਦੀ ਹੋਣੀ ਜਿੱਥੇ ਪਾਣੀ ਦਾ ਇਸ਼ੂ ਤਾਂ ਬਹੁਤ ਹੀ ਔਖਾ ਸੈਲ ਕਰਨਾ। ਜਿਹੜੇ ਫਸੇ ਆ ਹਾਂ, ਤੇ ਜਾਂ ਫਿਰ ਉਹ ਪ੍ਰਾਈਸ ਬਹੁਤ ਘੱਟ ਕਰਕੇ ਵੇਚਣ, ਘਾਟੇ 'ਚ ਮਤਲਬ। ਹਾਂ, ਮੇਰੀ ਨੌਲੇਜ 3,500 ਨੂੰ ਵੀ ਆਲਮੰਡ ਆਰਚਰਡ ਪਰ ਏਕੜ ਵਿਕਿਆ ਤੇ ਰੀਸੈਂਟਲੀ ਪਿਛਲੇ 6-7 ਮਹੀਨੇ ਦੇ ਵਿੱਚ ਹੀ, ਸਾਲ ਤੋਂ ਘੱਟ ਹੀ ਹੋਇਆ। ਕਿਹੜਾ ਇਲਾਕਾ ਸੀ ਉਹ? ਸੀਗਾ ਆਪਣਾ ਜਿਹੜੇ ਪ੍ਰੋਬੇਸ਼ਨ ਤੇ ਗਏ ਸੀਗੇ। ਪ੍ਰੋਬੇਸ਼ਨ ਤੇ ਉਹ ਮੈਨੂੰ ਈਸਟਰਨ ਟੂਲੀ 'ਚ ਹੀ ਆਉਂਦਾ ਹੋਣਾ, ਜਾਂ ਟਲੇਰੀ 'ਚ ਆਉਂਦਾ ਹੋਣਾ ਬੇਸਨ 'ਚ। ਇਹਨਾਂ ਦੋਨਾਂ 'ਚ ਇੱਕ 'ਚ ਕੌਣ ਲਊਗਾ $3,500 ਨੂੰ? ਮਤਲਬ ਕਿੱਦਾਂ ਇਹ, ਜਿੱਦਾਂ ਤੁਸੀਂ ਕਿਹਾ ਵੀ ਅਕਸਰ ਪਲਾਨ ਦੀ ਗੱਲ ਕਰਦੇ ਆ, ਉਹ ਕਿੱਦਾਂ ਵਰਕਆਊਟ ਹੁੰਦਾ ਹੈ ਇਸ ਚੀਜ਼ ਦੇ ਵਿੱਚ? ਉਹਨਾਂ ਨੇ 3,500 ਨੂੰ ਏਕੜ ਲੈ ਕੇ ਤੇ ਉਹ ਬਾਕੀ ਲੈਂਡ ਫੈਲੋ ਛੱਡ ਸਕਦਾ ਨਾ। ਜਿਹਨੇ ਲਈ ਹੈ 3,500 ਨੂੰ ਏਕੜ, ਉਹਦੇ ਲਈ ਤਾਂ ਠੀਕ ਆ, ਪਰ ਜਿਹਨੇ ਪਹਿਲਾਂ ਮਹਿੰਗੀ ਲਈ ਸੀ ਤੇ ਵੇਚੀ ਆ, ਜਿਹਨੇ 30-40 ਉਹਦਾ ਨੁਕਸਾਨ ਹੋਇਆ। ਜਾਂ ਜਿਹੜਾ ਉਹ ਬੰਦਾ ਓਨ ਕਰਦਾ ਸੀ, ਜੇ ਉਹਨੇ ਨਹੀਂ ਵੀ ਲਈ ਲੌਂਗ ਟਰਮ, ਉਹਦੇ ਕੋਲ ਬਹੁਤ ਚਿਰ ਦੀ ਸੀਗੀ, ਜੱਦੀ ਬਸਤੀ ਵੀ ਜ਼ਮੀਨ ਸੀਗੀ, ਕਿੱਥੇ ਉਹ ਵੈਲਿਊ ਪ੍ਰਾਪਰਟੀ ਦੀ ਕਿੰਨੀ ਵੈਲਿਊ ਹੋਣੀ, ਉਹਨੇ ਕਿੰਨਾ ਘਾਟਾ ਖਾਦਾ ਵੇਚ ਕੇ, ਹੈ ਦੋਨੇ ਪਾਸੇ। ਹਾਂ, ਤੇ ਜੇ ਉਹ ਮੰਨ ਲਓ ਵੀ 100 ਏਕੜ ਵੀ ਸੀ ਤੇ ਕਿੱਥੇ ਉਹ 3 ਮਿਲੀਅਨ ਦੀ ਪ੍ਰਾਪਰਟੀ ਸੀ ਤੇ ਹੁਣ ਉਹਨੇ 3.5 ਲੱਖ ਦੀ ਵੇਚੀ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਮਤਲਬ ਉਹ 'ਚ ਕਾਊਂਟ ਹੁੰਦੀਆਂ ਨੇ। ਜਿਹਨੇ ਲਈ ਹੈ, ਦੇਖੋ ਉਹਨੇ ਤਾਂ ਸੋਚ ਕੇ ਲਈ ਹੈ ਨਾ ਵੀ 3,500 ਨੂੰ ਮੈਂ ਇੰਨੀ ਖਾਲੀ ਛੱਡ ਦੂੰਗਾ, ਇੰਨਾ ਕੁ ਮੇਰੇ ਕੋਲ ਪਾਣੀ ਹੈਗਾ, ਵਟਐਵਰ ਉਹਦਾ ਜਿਹੜਾ ਪਲਾਨ ਹੈਗਾ। ਬਾਇਰ ਕਿੰਨਾ ਕੁ ਇਸ ਟਾਈਮ ਮਾਰਕੀਟ 'ਚ? ਦੇਖੋ ਬਾਇਰ ਹੈਗੇ ਆ, ਪਰ ਓਵਰਆਲ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ, ਜਿਵੇਂ ਆਪਾਂ ਨੂੰ ਪਤਾ ਵੀ ਟਰੱਕਿੰਗ ਦਾ ਕੋਈ ਬੜਾ ਵਧੀਆ ਨਹੀਂ ਹੈਗਾ ਸਿਸਟਮ। ਅੱਗੇ ਟਰੱਕਰ ਕਾਫੀ ਖੇਤ ਲੈਂਦੇ ਸੀਗੇ, ਸੋ ਉਹਦੇ ਲਈ ਬਾਇਰ ਦੀ ਵੀ ਲਿਮਿਟਡ ਹੀ ਆ, ਕੋਈ ਇੰਨੇ ਜ਼ਿਆਦਾ ਨਹੀਂ ਹੈਗੇ। ਓਵਰਆਲ ਦੂਜਾ ਵੀ ਬਾਇਰ ਘੱਟ ਹੀ, ਦੂਜਾ ਬਾਇਰ ਵੀ ਘੱਟ ਆ, ਪਰ ਜਿਹੜੇ ਪਾਣੀ ਜਿੱਥੇ ਹੈਗੇ ਨੇ, ਜੇ ਮੈਂ ਜਿੰਨਾ ਕਿ ਮੇਰੀ ਹੈਗੀ ਆ ਵਿੱਚ ਮਤਲਬ ਪਾਰਟੀਸਪੇਸ਼ਨ, ਮੈਨੂੰ ਐਂ ਲੱਗਦਾ ਵੀ ਲੋਕ ਲੈਂਡ ਲਈ ਘੱਟ, ਜਿਹੜੇ ਐਜੂਕੇਟਡ ਬਾਇਰਸ ਨੇ ਉਹ ਲੈਂਡ ਲਈ ਘੱਟ ਪ੍ਰੈਫਰੈਂਸ ਦੇ ਰਹੇ ਆ, ਪਾਣੀ ਦੇ ਰਾਈਟਸ ਨੂੰ ਜ਼ਿਆਦਾ ਉਹ ਫੋਕਸ ਕਰ ਵੀ ਇਹ ਇੱਥੇ ਫੈਲੋ ਛੱਡੋ ਤੇ ਦੂਜੇ ਥਾਂ ਤੇ ਵਰਤੋ ਪਾਣੀ, ਇਦਾਂ ਨਹੀਂ। ਜਿੱਥੇ ਉਹ ਵਿਦਨ ਬੇਸਿਨ ਨਹੀਂ ਹੁੰਦਾ ਉਹ ਚੀਜ਼, ਜੇ ਵਿਦਨ ਬੇਸਿਨ ਟ੍ਰਾਂਸਫਰ ਹੁੰਦਾ ਹਜੇ ਤੱਕ। ਓਕੇ। ਤੇ ਉਹ ਜਿਹੜਾ ਜਿਵੇਂ ਫੋਰ ਐਗਜ਼ਾਮਪਲ ਕੋਈ ਬੰਦਾ ਜਿਹਦੇ ਬਹੁਤ ਜ਼ਿਆਦਾ ਸਟਰੋਂਗ ਵਾਟਰ ਰਾਈਟਸ ਨੇ, ਉਹਨਾਂ ਨੂੰ ਖਰੀਦ ਰਹੇ ਆ, ਉਹਨਾਂ ਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੇ ਰਾਈਟਸ। ਥੋੜੀ ਜਿਹੀ ਖੋਲ ਕੇ ਦੱਸੂਗਾ, ਬਹੁਤ ਜ਼ਿਆਦਾ ਸਟਰੋਂਗ ਵਾਟਰ ਰਾਈਟ ਤੇ ਸਟਰੋਂਗ ਵਾਟਰ ਰਾਈਟ ਤੇ ਇਹਨਾਂ 'ਚ ਕੀ ਫਰਕ ਹੋਊਗਾ ਫਿਰ? ਵਾਟਰ ਰਾਈਟ ਦਾ ਵਾਟਰ ਰਾਈਟ ਨਹੀਂ, ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਵੀ ਜਿਹਨਾਂ ਕੋਲ ਪ੍ਰੀ 1914 ਰਾਈਟਸ ਨੇ ਜਾਂ ਰਾਈਪੇਰੀਅਨ ਰਾਈਟਸ ਨੇ, ਉਹ ਬਹੁਤ ਜ਼ਿਆਦਾ ਸਟਰੋਂਗ, ਬਹੁਤ ਜ਼ਿਆਦਾ ਸਟਰੋਂਗ ਰਾਈਟਸ। ਤੇ ਉਹ ਪ੍ਰਾਪਰਟੀਜ਼ ਦਾ ਰੇਟ, ਰਾਈਪੇਰੀਅਨ ਪ੍ਰਾਪਰਟੀ ਜਿਹੜੀ ਮੈਂ ਰੀਸੈਂਟਲੀ ਇੱਕ ਦੇਖੀ ਆ, ਉਹ 56,000 ਨੂੰ ਏਕੜ ਰੇਟ ਮੰਗ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਪਾਣੀ ਮਿਲਣਾ ਹੀ ਮਿਲਣਾ ਹੈ, ਕਿਉਂਕਿ ਉਹ ਕਹਿੰਦੇ ਵੀ ਸਾਡੇ ਕੋਲ ਸਿਰਫ ਵਾਟਰ ਰਾਈਟਸ ਨੇ, ਰਾਈਪੇਰੀਅਨ, ਸਿਰਫ ਇਸ ਕਰਕੇ ਪਾਣੀ ਦਾ ਹੀ ਮੁੱਲ ਆ। ਪਾਣੀ ਦਾ ਹੀ ਮੁੱਲ। ਦੇਖੋ ਬਾਕੀ ਲੈਂਡ ਤਾਂ ਸੇਮ ਹੀ ਹੈ, ਜੇ ਕੋਈ ਨਾਰਮਲ ਡਿਸਟ੍ਰਿਕਟ 'ਚ ਵੀ ਪਾਣੀ ਆਉਂਦਾ ਤਾਂ 35-40,000 ਨੂੰ ਏਕੜ ਹੋਊਗਾ, ਜਿਹੜਾ ਲੱਗਿਆ ਹੋਇਆ ਔਰਚਰਡ ਆ, ਹੈ ਨਾ, ਜਿਹੜਾ ਮਾਰਕੀਟ ਵੈਲਿਊ। ਉਹਨਾਂ ਦਾ ਜਿਹੜਾ ਆਸਕਿੰਗ ਪ੍ਰਾਈਸ ਆ 56,000 ਆ, ਉਹਦਾ ਕਾਰਨ ਇਹੀ ਆ ਵੀ ਉਹਨਾਂ ਕੋਲ ਰਾਈਪੇਰੀਅਨ ਰਾਈਟਸ ਨੇ, ਉਹਨਾਂ ਨੇ 20,000 ਪਰ ਏਕੜ
ਸਿਰਫ ਰਾਈਪੇਰੀਅਨ ਰਾਈਟਸ ਕਰਕੇ ਰੇਟ ਵੱਧ ਲਿਆ। ਹਾਂ, ਠੀਕ ਹੈ ਜੀ। ਸੋ ਇਹੋ ਜਿਹੀਆਂ ਪ੍ਰਾਪਰਟੀਜ਼ ਆ ਰਹੀਆਂ ਨੇ ਜਿੱਥੇ ਉਹ ਲੋਕ ਵੀ ਇਨਵੈਸਟਰ ਨੇ ਜਿਹੜੇ, ਉਹਨਾਂ ਨੂੰ ਕੋਈ ਬਾਹਲਾ ਫਰਕ ਨਹੀਂ ਪੈ ਰਿਹਾ ਹੈਗਾ ਵੀ ਇਹ 55,000 ਨੂੰ ਕਿ 35,000 ਨੂੰ। ਪਾਣੀ ਦਾ ਮਤਲਬ ਆ। ਪਾਣੀ ਦਾ ਮਤਲਬ ਆ। ਅੱਛਾ। ਸੋ ਇਹੋ ਜਿਹੀਆਂ ਟ੍ਰਾਂਜੈਕਸ਼ਨਸ ਕਾਫੀ ਦੇਖਣ ਨੂੰ ਮਿਲੀਆਂ ਮੈਨੂੰ ਰੀਸੈਂਟਲੀ। ਅੱਛਾ, ਜਦੋਂ ਤੋਂ ਆਪਾਂ ਇਹ ਗੱਲ ਕਰਨੀ ਸ਼ੁਰੂ ਕੀਤੀ ਹੈ ਰਾਈਟਸ ਵਗੈਰਾ ਦੀ ਜਾਂ ਪਾਣੀ ਨੂੰ ਲੈ ਕੇ, ਤੁਹਾਡੇ ਕੋਲ ਵੀ ਆਉਂਦੇ ਹੋਣੇ ਆ ਸਲਾਹ ਮਸ਼ਵਰਾ ਕਰਨ ਦੇ ਲਈ, ਆਮ ਬਾਇਰ ਦੇ ਵਿੱਚ ਇਹ ਜਾਗਰੂਕਤਾ ਵਧੀ ਆ? ਨਹੀਂ, ਸਭ ਤੋਂ ਮੈਨੂੰ ਹੁਣ ਕਾਲਸ ਜਿਹੜੀਆਂ ਜਿੰਨੀਆਂ ਆਉਂਦੀਆਂ ਨੇ ਨਾ, ਉਹ 'ਚ ਇਹੀ ਕਹਿੰਦੇ ਨੇ ਭਾਜੀ ਵੀ ਇਹਦੇ ਪਾਣੀ ਸਿਚੁਏਸ਼ਨ ਦੇਖਿਓ। ਅੱਗੇ ਲੋਕ ਜ਼ਮੀਨ ਲੈ ਕੇ ਕਹਿੰਦੇ ਸੀਗੇ ਭਾਈ, ਮੈਨੂੰ ਬਹੁਤ ਫੋਨਾਂ ਆਉਂਦੇ ਸੀਗੇ। ਇੱਕ ਮੈਂ ਆਪਾਂ ਪ੍ਰੋਗਰਾਮ 'ਚ ਵੀ ਗੱਲ ਕੀਤੀ ਹੋਵੇ, ਤੇ ਲਹਿਰੀ ਤੋਂ ਉੱਪਰਲੇ ਪਾਸੇ ਸੀਗਾ, ਉਹਨਾਂ ਨੇ ਫੋਨ ਕੀਤਾ ਸੀ 39,000 ਨੂੰ ਏਕੜ ਉਹਨਾਂ ਨੇ ਵਾਈਟ ਲੈਂਡ ਲੈ ਲਈ ਸੀਗੀ, ਹੈਨਾ। ਤੇ ਪਤਾ ਨਹੀਂ ਸੀ ਮੁੰਡੇ ਨੇ ਬੇਕਰਸਫੀਲਡ ਦੇ ਸੀਗੇ, ਤੇ ਉਹਨਾਂ ਨੂੰ ਪਤਾ ਨਹੀਂ ਸੀਗਾ, ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਤਾਂ ਪਾਣੀ ਦਾ ਇਸ਼ੂ ਹੈ, ਇਹ ਲੈਂਡ ਦੀ ਵੈਲਿਊ 10,000 ਏਕੜ ਆ, ਹੈਨਾ। ਤੇ ਉਹਨਾਂ ਨੇ ਪੈਸੇ ਪੂਸੇ ਵੀ ਜ਼ਿਆਦਾ ਦੇ ਕੇ ਡਾਊਨ ਲੈ ਲਈ ਸੀਗੀ। ਤੇ ਹੁਣ ਉਹ ਜਿਹੀਆਂ ਕਾਲਸ ਨਹੀਂ ਆਉਂਦੀਆਂ ਵੀ ਰੀਸੈਂਟਲੀ ਕਿਸੇ ਬੰਦੇ ਨੇ ਇੰਨੀ ਜ਼ਿਆਦਾ ਵੈਲਿਊ ਤੇ ਪ੍ਰਾਈਸ ਤੇ ਲੈ ਓਵਰ ਪ੍ਰਾਈਸ ਨਹੀਂ। ਹਾਂ, ਉਹਦੇ ਦੋ ਕਾਰਨ ਨੇ। ਇੱਕ ਤਾਂ ਅਵੇਅਰਨੈਸ ਕ੍ਰੀਏਟ ਕਰਨ 'ਚ ਆਪਾਂ ਮੈਨੂੰ ਲੱਗਦਾ ਕਾਫੀ ਸਕਸੈਸਫੁਲ ਹੈ ਇਸ ਪਾਸੇ, ਹੈਨਾ। ਚਾਹੇ ਕਿਸੇ ਨੂੰ ਪੂਰੀ ਸਮਝ ਆਈ ਜਾਂ ਨਾ ਆਈ, ਪਰ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਪਾਣੀ ਦਾ ਇਸ਼ੂ ਆ। ਸਵਾਲ ਪੁੱਛੀਏ, ਹਾਂ, ਵੀ ਆਪਾਂ ਲੈਣ ਤੋਂ ਪਹਿਲਾਂ ਯਾਰ ਕਨਫਰਮ ਕਰ ਲਈਏ ਕਿਸੇ ਨਾਲ ਜਿਹਨੂੰ ਪਤਾ ਵੀ ਇਹਦਾ ਪਾਣੀ ਦਾ ਇਸ਼ੂ ਤਾਂ ਨਹੀਂ ਹੈ ਪ੍ਰਾਪਰਟੀ 'ਚ, ਠੀਕ ਹੈ। ਤੇ ਦੂਜਾ, ਹੁਣ ਬੈਂਕਸ ਵੀ ਬਹੁਤ ਜ਼ਿਆਦਾ ਅਵੇਅਰ ਨੇ, ਬੈਂਕ ਲੋਨ ਨਹੀਂ ਕਰਦੀ ਜੀ ਉਸ ਰੇਟ ਤੇ। ਮੇਰਾ ਅਗਲਾ ਇੱਧਰ ਨੂੰ ਹੀ ਮੋੜ ਕੱਟਣਾ ਸੀਗਾ, ਮੈਂ ਵੀ ਹੁਣ ਬੈਂਕਾਂ ਵਾਲੇ ਕਿੱਦਾਂ ਦਿੰਦੇ ਲੋਨ? ਬੈਂਕ ਵਾਲੇ ਕਹਿੰਦੇ ਵੀ ਤਾਂ ਵੈਲਿਊ ਸੀ ਪਹਿਲੇ ਤਾਂ ਇਹ ਆ ਵੀ ਸਿੰਗਲ ਸੋਰਸ ਨੂੰ ਬਾਹਲੀਆਂ ਜਿਹੜੀਆਂ ਐਗ ਬੈਂਕਸ ਆ ਉਹ ਹੱਥ ਹੀ ਨਹੀਂ ਪਾਉਂਦੀਆਂ ਹੈਗੀਆਂ ਸਰਟਨ ਏਰੀਆਸ, ਹੈਨਾ। ਜੇ ਤੁਸੀਂ ਮੰਨ ਲਓ ਅੱਜ ਬੈਂਕ ਨੂੰ ਕਹੋ ਮੈਂ ਜਾ ਕੇ ਲੈਣੀ ਆ ਈਸਟਰਨ ਟੂਲੀ ਸਿੰਗਲ ਸੋਰਸ ਪਾਣੀ ਦਾ ਲੈਣਾ, ਤਾਂ ਕਈ ਬੈਂਕਾਂ ਨੇ ਤਾਂ ਪਹਿਲਾਂ ਹੀ ਕਹਿਣਾ ਵੀ ਡੋਂਟ ਵਾਂਟ ਟੂ ਡੂ ਇਟ, ਵੀ ਕਰਨਾ ਹੀ ਨਹੀਂ, ਅਸੀਂ ਕਰਨਾ ਹੀ ਨਹੀਂ, ਪੰਗਾ ਲੈਣਾ ਹੀ ਨਹੀਂ ਇਹਨਾਂ ਨੇ। ਤੇ ਜੇ ਕਈ ਬੈਂਕਾਂ ਕਰਨਗੀਆਂ ਤਾਂ ਉਹ 'ਚੋਂ ਕਹਿਣਗੀਆਂ ਵੀ ਉਹਦੀ ਫਿਰ ਪ੍ਰਾਈਸ ਦੱਸੋ ਸਾਨੂੰ ਕੀ ਆ, ਹੈਨਾ। ਤੇ ਫਿਰ ਉਹ ਦੇਖ ਲੈਂਦੇ ਵੀ ਜਿਹੜੇ ਤੇ ਫਿਜ਼ੀਕਲ ਐਸੈਟ ਆ ਉਹ ਕਿੰਨੇ ਕੁ ਦੇ ਆ, ਕੀ ਆ ਸਿਸਟਮ ਸਾਰਾ ਕੁਛ, ਉਸ ਹਿਸਾਬ ਨਾਲ ਫਿਰ ਉਹਨਾਂ ਦੀ ਜਿਹੜੀ ਅਪਰੇਜ਼ਲ ਆ ਉਹ ਬਹੁਤ ਹੀ ਘੱਟ ਆਉਂਦੀ। ਅੱਛਾ, ਜਿਹੜੀ ਇੱਕ ਅਕਸਰ ਆਪਾਂ ਜਿੱਥੋਂ ਆਏ ਆ ਓਵਰਆਲ ਵੀ ਦੁਨੀਆ 'ਚ ਹੀ ਮੈਨੂੰ ਲੱਗਦਾ ਇਹ ਗੱਲ ਆ ਵੀ ਜ਼ਮੀਨ ਲੈ ਰੱਖੋ, ਇਹਨੇ ਐਪਰੀਸ਼ੀਏਟ ਹੁੰਦੀ ਰਹਿਣਾ, ਪਰ ਆ ਪਾਣੀ ਪੂਣੀ ਵਾਲੀ ਸਥਿਤੀ ਨੂੰ ਲੈ ਕੇ ਤਾਂ ਮੈਨੂੰ ਲੱਗਦਾ ਇਹ ਵੀ ਗੱਲ ਕੁਛ ਥਾਵਾਂ ਤੇ ਤਾਂ ਝੂਠੀ ਪੈ ਜਾਣੀ। ਜਾਂ ਕਿਸੇ ਨੇ ਲੈ ਕੇ ਵੀ ਰੱਖੀ ਆ, ਉਹ ਐਪਰੀਸ਼ੀਏਟ ਘੱਟ ਤੇ ਹੁਣ ਡੈਪਰੀਸ਼ੀਏਟ ਵੱਧ ਹੋ ਰਹੀ ਹੈ। ਨਹੀਂ, ਇਹ ਹੋ ਗਿਆ ਇਸ ਵਾਰੀ, ਪਹਿਲੀ ਵਾਰ ਹੋਇਆ। ਆਪਾਂ ਫਿਰ ਮੈਂ ਦੁਬਾਰਾ ਰਿਪੀਟ ਕਰਦਾ ਆਪਦਿਆਂ ਨੂੰ, ਆਪਾਂ ਇਸ ਟੌਪਿਕ ਤੇ ਕਈ ਵਾਰ ਗੱਲ ਕੀਤੀ ਹੈ ਵੀ ਪਹਿਲੀ ਵਾਰ ਹਿਸਟਰੀ 'ਚ ਹੋਇਆ ਵੀ ਜਦੋਂ ਲੈਂਡ ਡੈਪਰੀਸ਼ੀਏਟ ਹੋਈ ਹੈ ਕੈਲੀਫੋਰਨੀਆ ਦੀ ਐਗ ਲੈਂਡ, ਹੈਨਾ। ਉਹਦਾ ਕਾਰਨ ਉਹ ਹੋਰ ਕੁਛ ਨਹੀਂ ਗਾ, ਸਿਗਮਾ ਹੀ ਹੈ, ਠੀਕ ਹੈ। ਪਰ ਹੁਣ ਉਹ ਰੀਸੈਟ ਹੋ ਗਿਆ, ਔਰ ਰੀਸੈਟ ਆਲਰੇਡੀ ਮਾਰਕੀਟ ਕਰੈਕਸ਼ਨ ਹੋ ਗਈ ਸਾਰੀ, ਮਾਰਕੀਟ ਕਰੈਕਸ਼ਨ ਹੋ ਗਈ, ਪ੍ਰਾਪਰਟੀਜ਼ ਦੀ ਵੈਲਿਊਜ਼ ਅਸਾਈਨ ਹੋ ਗਈਆਂ, ਐਨਫ ਸੇਲਸ ਹੋ ਗਈਆਂ। ਹੁਣ ਪਤਾ ਵੀ ਕਿਹੜੇ ਏਰੀਏ 'ਚ ਕਿੰਨੀ ਕੁ ਵੈਲਿਊ ਆ ਪ੍ਰਾਪਰਟੀ ਦੀ। ਜੇ ਅਨਲੈਸ ਕਿ ਤੁਸੀਂ ਕੈਸ਼ ਬਾਏ ਕਰਦੇ ਆ, ਨਹੀਂ ਜੇ ਤੁਸੀਂ ਗਲਤੀ ਵੀ ਨਹੀਂ ਹੁੰਦੀ ਹੁਣ, ਕਿਉਂਕਿ ਹੁਣ ਬੈਂਕਾਂ ਵਾਲੇ ਲੋਨ ਨਹੀਂ ਦਿੰਦੇ ਉਸ ਪ੍ਰਾਪਰਟੀ, ਕਿਉਂਕਿ ਬੰਦਾ ਬੈਂਕ ਵਾਲੇ ਦੱਸਦੇ ਤੁਹਾਨੂੰ ਨਹੀਂ ਪਤਾ ਤਾਂ ਵੀ ਹਾਂ ਵੀ ਭਾਈ ਇਹਦੀ ਵੈਲਿਊ ਨਹੀਂ, ਵੀ ਅਸੀਂ ਨਹੀਂ ਰਿਸਕ ਲੈਣਾ, ਕੱਲ ਨੂੰ ਤੇਰਾ ਕੰਮ ਡੁੱਬਣਾ, ਫਿਰ ਸਾਡੇ ਵੀ ਪੈਸੇ ਡੁੱਬਣੇ ਨਾਲ। ਪਰ ਜੇ ਕੈਸ਼ ਡੀਲ ਹੁੰਦੀ ਆ, ਉਹਦੇ 'ਚ ਜ਼ਰੂਰ ਆ ਵੀ ਤੁਹਾਨੂੰ ਰਿਸਕ ਹੋ ਸਕਦਾ ਵੀ ਤੁਸੀਂ ਸਾਰੇ ਪੈਸੇ ਕੈਸ਼ ਦੇ ਕੇ ਲੈ ਲਏ, ਮਗਰੋਂ ਪਤਾ ਲੱਗਿਆ ਵੀ ਇੱਥੇ ਤਾਂ ਸਮੱਸਿਆ। ਕਿਉਂਕਿ ਹੁਣ ਬੈਂਕਾਂ ਨੇ ਵੀ ਆਪਦੇ ਆਪ ਨੂੰ ਕਾਫੀ ਐਜੂਕੇਟ ਕਰ ਲਿਆ ਪਿਛਲੇ 2-3 ਸਾਲ ਦੇ ਵਿੱਚ, ਤੇ ਇਹ ਦੋਨੇ ਕਾਰਨ। ਤੇ ਪਰ ਜਿਹੜੀ ਉਹ ਦੂਜੀ ਗੱਲ ਆ ਵੀ ਜਿਹੜੀ ਜੇ ਤੁਸੀਂ ਸਹੀ ਪ੍ਰਾਪਰਟੀ ਲੈਣੇ ਆ, ਹਾਂ ਉਹਨੇ ਐਪਰੀਸ਼ੀਏਟ ਹੀ ਹੋਣਾ, ਤੇ ਮੇਰਾ ਆਪਦਾ ਪਰਸਨਲ ਓਪੀਨੀਅਨ ਆ ਵੀ ਲੋਕ ਰਾਈਪੇਰੀਅਨ ਰਾਈਟ ਵਾਲੀ ਜ਼ਮੀਨ ਵੇਚਦੇ ਆ ਬਹੁਤ ਘੱਟ। ਉਹ ਜਿਹੜੀਆਂ ਜ਼ਮੀਨਾਂ ਨੇ ਉਹ ਮਜਬੂਰੀ ਵਾਸੀ ਕੋਈ ਵੇਚਦਾ ਹੋਊ, ਫੈਮਲੀਜ਼ ਕੋਲ ਨੇ, ਪੁਰਾਣੀਆਂ ਕੋਲੇ, ਤੇ ਉਹ ਹੁਣ ਜਨਰੇਸ਼ਨਲੀ ਗਾਹਾਂ ਦੀ ਗਾਹਾਂ ਟਰਾਂਸਫਰ ਹੋ ਗਈਆਂ, ਤੇ ਉਹੀ ਪ੍ਰਾਪਰਟੀ ਸੇਲ ਹੁੰਦੀ ਹੈ ਜਿੱਥੇ ਹੁਣ ਉਹ ਜਿਹੜੀ ਉਹ ਗਾਂ ਨਿਆਣੇ ਨਹੀਂ ਕਰਨਾ ਚਾਹੁੰਦੇ ਵੀ ਅਸੀਂ ਫਾਰਮਿੰਗ 'ਚੋਂ ਨਿਕਲ ਕੇ ਕਿਤੇ ਹੋਰ ਕਰਨਾ। ਦੇਖੋ ਇਹ ਗੱਲ ਆਪਾਂ ਨੂੰ ਵੀ ਸਮਝ ਲੈਣੀ ਹੈ, ਜਿਹੜੀ ਪ੍ਰਾਪਰਟੀ ਦੀ 60,000 ਏਕੜ ਅੱਜ ਵੈਲਿਊ ਆ, ਉਹ ਜਨਰੇਟ $1,000 ਹੀ ਕਰ ਰਹੀ ਆ ਇਨਕਮ ਦਾ। ਕਿੱਦਾਂ? ਕਿਉਂਕਿ ਜੇ ਹੁਣ ਉੱਥੇ ਆਲਮੰਡ ਲੱਗੇ ਆ 1,000-1,500 ਆਪਣੀ ਐਵਰੇਜ ਆ ਰਹੀ ਆ, ਵੀ ਸੇਵਿੰਗ ਜਿਹੜੀ ਇਨਕਮ ਜਨਰੇਟ ਕਰਨੀ ਆ ਸਾਰੇ ਖਰਚੇ ਕੱਢ ਕੇ। ਮੰਨ ਲਓ 100 ਏਕੜ ਆ, 100 ਏਕੜ 'ਚ 60,000 ਨੂੰ 6 ਮਿਲੀਅਨ ਦੀ ਹੋ ਗਈ, ਪਰ ਉਹ 100 ਏਕੜ 'ਚੋਂ ਮੈਨੂੰ ਲੱਖ ਰੁਪਈਆ ਹੀ ਬਚ ਰਿਹਾ ਸਾਰਾ ਕੁਝ ਕਰਕੇ ਵੀ, ਮਿਹਨਤ ਇੰਨੀ ਕਰਕੇ। ਉਹ ਬੰਦੇ ਇਹ ਸੋਚ ਰਹੇ ਆ ਵੀ ਜੇ ਮੈਂ 6 ਮਿਲੀਅਨ ਕਿਤੇ ਚੱਕ ਕੇ ਹੋਰ ਲਾ ਦਾਂ, ਮੈਂ ਲੱਖ ਦੀ ਵੀ ਜਾਏ 2-4-5 ਜਿੰਨਾ ਵੀ ਕੱਢ ਸਕਦਾ, ਹਨਾ। ਉਹ ਇਸ ਤਰੀਕੇ ਨਾਲ ਦੇਖਦੇ ਆ, ਤੇ ਪਰ ਇਹ ਨਹੀਂ ਸੋਚਦੇ ਕਿ ਵੀ ਇਹ ਜਿਹੜੀ ਅੱਜ 60,000 ਨੂੰ ਏਕੜ ਆ, ਇਹਨੇ ਬਹੁਤ ਛੇਤੀ ਹੋਰ ਵੀ ਵੱਧ ਜਾਣਾ, ਬਿਟਕੋਇਨ ਵਾਂਗੂ ਲੱਖ ਤੇ ਜਾਊ। ਹਾਂ, ਇਹ ਲੱਖ ਤੇ ਤਾਂ ਏਕੜ ਦੇਖਿਓ ਅਗਲੇ 5 ਤੋਂ 8 ਸਾਲ ਦੇ ਵਿੱਚ ਕਿੰਗਸ ਰਿਵਰ ਦੇ ਵਿੱਚ ਪ੍ਰਾਪਰਟੀ ਦਾ $1,00,000 ਨੂੰ ਰੇਟ ਹੋਣਾ। ਮੇਰਾ ਪਰਸਨਲ ਓਪੀਨੀਅਨ ਹੈ।
ਭਾਈਦੜ ਪਾ ਦੇਣੀ ਤੁਸੀਂ ਐਵੇਂ ਕਿੰਗਸ ਕਾਉਂਟੀ ਦੇ ਵਿੱਚ। ਨਹੀਂ ਕਿੰਗਸ ਕਿੰਗਸ ਰਿਵਰ ਕਾਉਂਟੀ ਨਹੀਂ ਕਿੰਗਸ ਰਿਵਰ ਸੌਰੀ ਹਾਂ। ਕਾਉਂਟੀ ਵਾਲੇ ਉੱਥੇ ਤਾਂ ਕੰਮ ਖਰਾਬ ਆ ਕਿੰਗਸ ਕਾਉਂਟੀ ਦੇ ਵਿੱਚ। 60,000 ਨੂੰ ਤਾਂ ਦੇਖੋ ਹੁਣ ਦੇਖ ਰਿਹਾ ਰੇਟ ਹੂੰ ਜਿਹੜੀਆਂ ਪ੍ਰਾਪਰਟੀਜ਼ ਕੋ ਰਾਈਪੇਰੀਅਨ ਜਾਂ ਪ੍ਰੀ 1914 ਰਾਈਟਸ ਨੇ। ਤੇ ਉਹ ਰਾਈਟ ਐਜ਼ ਇਟ ਇਜ਼ ਟ੍ਰਾਂਸਫਰ ਹੁੰਦੇ ਆ ਕਿ ਲੂਜ਼ ਕਰ ਜਾਂਦਾ ਇਹ ਬੰਦਾ? ਪ੍ਰਾਪਰਟੀਜ਼ ਦੇ ਨਾਲ ਹੀ ਟ੍ਰਾਂਸਫਰ ਹੁੰਦੇ ਆ। ਉਹ ਨਾਲ ਹੀ ਵਿਕਣੇ ਆ। ਹਾਂ ਦੇਖੋ ਉਹਨਾਂ ਪਰ ਕਈ ਪ੍ਰਾਪਰਟੀਆਂ ਇਹੋ ਜਿਹੀਆਂ ਵੀ, ਇੱਕ ਪ੍ਰਾਪਰਟੀ ਇਹੋ ਜਿਹੀ ਵੀ ਮੈਂ ਰੀਸੈਂਟਲੀ ਇੱਕ ਬੰਦੇ ਨੂੰ ਮਿਲਿਆ, ਉਹਦੇ ਕਿੰਗਸ ਰਿਵਰ ਦੇ ਵਿੱਚ ਰਾਈਪੇਰੀਅਨ ਰਾਈਟਸ ਨੇ, ਉਹ ਜ਼ਮੀਨ ਖਾਲੀ ਵੀ ਛੱਡੀ ਬੈਠਾ ਬਹੁਤ। ਹਾਂ ਉਸ ਜ਼ਮੀਨ ਦੇ ਹਿਸਾਬ ਨਾਲ ਬਹੁਤ ਪਾਣੀ ਕੱਢ ਸਕਦਾ। ਹਾਂ ਉਹਦਾ ਜਿਹੜਾ ਕਿੰਗਸ ਰਿਵਰ ਨਾਲ ਹੀ ਕੰਟਰੈਕਟ ਹੋਇਆ ਉਹਨਾਂ ਨੂੰ ਪਾਣੀ ਵਾਪਸ ਦੇ ਰਿਹਾ ਉਹ ਉਹਨਾਂ ਨੂੰ ਗੁੱਡਵਿਲ 'ਚ, ਉਹਨੂੰ ਪੈਸੇ ਦੇ ਰਹੇ ਆ ਵੀ ਤੂੰ ਪਾਣੀ ਨਾ ਕੱਢ। ਹਾਂ ਵੀ ਚੱਲ ਤੂੰ ਭਾਈ ਨਾ ਇਹ ਜ਼ਮੀਨ ਬਾਕੀ ਦੀ ਡਿਵੈਲਪ ਕਰ, ਤੂੰ ਇਹ ਵਿੱਚ ਹੀ ਰਹਿਣ ਦੇ ਰਿਹਾ ਦਰਿਆ ਤੇ ਉਹਨੂੰ ਉਹਦੇ 'ਚ ਹੀ ਮੌਜਾਂ ਆ। ਮੌਜਾਂ ਨੇ ਤਾਂ ਉਹ ਹੈਗੇ ਹੀ ਆ ਜੱਦੀ ਪੁਸ਼ਤੀ ਜ਼ਮੀਨਾਂ ਨੇ। ਆਹੋ ਪੁਰਾਣੀਆਂ। ਅੱਛਾ ਕਾਰਪੋਰੇਟ ਫਾਰਮਸ ਦੀ ਅਕਸਰ ਗੱਲ ਹੁੰਦੀ ਆ, ਆਰ ਦੇ ਮੇਕਿੰਗ ਐਨੀ ਬਿਗ ਮੂਵਸ ਥਾਂ ਦੇ ਉੱਤੇ? ਕਿੱਦਾਂ ਮਤਲਬ ਕਾਰਪੋਰੇਟ ਵਾਲੇ ਕਿੱਦਾਂ ਇਸ ਟਾਈਮ ਦੇਖ ਰਹੇ ਕੈਲੀਫੋਰਨੀਆ ਦੀ ਖੇਤੀਬਾੜੀ ਨੂੰ? ਉਹ ਜ਼ਮੀਨਾਂ ਦੇ ਉੱਤੇ ਕਿਹੜੀ ਨਜ਼ਰ ਦੇ ਨਾਲ ਉਹਨਾਂ ਦੀ ਅੱਖ? ਜੀ ਦੇਖੋ ਕਾਰਪੋਰੇਟ ਦਾ ਕਦੇ ਵੀ ਜਿਹੜਾ ਬਿਜ਼ਨਸ ਮਾਡਲ ਹੁੰਦਾ ਉਹ ਗਲਤ ਨਹੀਂ ਹੁੰਦਾ ਗਾ, ਹੈ ਨਾ। ਪਹਿਲਾਂ ਭਾਵ ਕੀ ਮਤਲਬ ਪਹਿਲਾਂ ਉਹਨਾਂ ਨੂੰ ਜਿਹੜਾ 2000 ਤੋਂ ਲੈ ਕੇ 2000 ਆਪਾਂ ਕਹਿ ਦਈਏ ਵੀ 17-18 ਤੱਕ ਉਹਨਾਂ ਨੇ ਫੁੱਲ ਐਕਸਪੈਂਡ ਕੀਤਾ, ਹੈ ਨਾ। ਬਦਾਮਾਂ ਦਾ ਭਾਅ ਜਾਂ ਨਟਸ ਸਾਰੇ ਦਾ ਹੀ ਭਾਅ ਬਹੁਤ ਵਧੀਆ ਸੀਗਾ, ਹੈ ਨਾ। ਸਿਟਰਸ ਤੇ ਨਿੰਬੂਆਂ ਦਾ ਭਾਅ ਇੰਨਾ ਜ਼ਿਆਦਾ ਸੀ, ਨਿੰਬੂ $400 ਨੂੰ ਬਿਨ ਵਿਕੇ 450 ਨੂੰ। ਹੁਣ ਕੀ ਆ? ਹੁਣ ਹੈਗਾ 150 ਨੂੰ। ਇੰਨਾ ਫਰਕ ਆ। ਹਾਂ ਸੋ ਜਦੋਂ ਪੈਸੇ ਬੰਦ ਸੀ ਕਾਰਪੋਰੇਟਸ ਨੇ ਐਕਸਪੈਂਡ ਕੀਤਾ, ਬਣਾ ਲਏ। ਹਾਂ ਤੇ ਉਹਨਾਂ ਦੀ 3, 5, 10 ਈਅਰ ਪਲਾਨ ਵੀ ਹੁੰਦੇ, ਉਹਨਾਂ ਨੂੰ ਦੀਦਾ ਹੁੰਦਾ ਵੀ ਇੱਧਰ ਨੂੰ ਜਾ ਰਹੀ ਆ, ਆਊਟਲੁੱਕ ਉਹਨਾਂ ਨੂੰ ਪਤਾ ਹੁੰਦਾ, ਰਿਸਰਚਰ ਵੀ ਉਠਾਏ ਆ। ਹਾਂ ਹੁਣ ਦੇਖੋ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰਦੇ ਸੀਗੇ ਵੀ ਚਾਈਨਾ 'ਚ ਜਿਹੜੀ ਇਨਵੈਸਟਮੈਂਟ ਹੋ ਰਹੀ ਆ, ਹੈ ਨਾ, ਤੇ ਉਹਦਾ ਸਾਡੇ ਤੇ ਕੀ ਇੰਪੈਕਟ ਪਊਗਾ। ਆਪਾਂ ਕੱਲ ਖੇਤੀਬਾੜੀ ਵਾਲੀ ਗੱਲ ਕਰਦੇ ਹਾਂ ਵੀ ਚਾਈਨਾ ਜਿਹੜੇ ਦੀ ਪਾਲਿਸੀ ਸੀ 2014 'ਚ ਉਹਨਾਂ ਦਾ ਇੱਕ ਬੁਲੇਟਿਨ ਛਪਿਆ ਸੀਗਾ ਕਿ 15 'ਚ ਵੀ ਸੈਲਫ ਡਿਪੈਂਡੈਂਸੀ ਔਨ ਜਿਹੜੀ ਫੂਡ ਸੇਫਟੀ ਲਈ, ਉਹਨਾਂ ਦੀ ਫੂਡ ਸਿਕਿਉਰਿਟੀ ਲਈ, ਹੈ ਨਾ, ਉਹਦੇ ਲਈ ਉਹਨਾਂ ਨੇ ਬਹੁਤ ਡਿਵੈਲਪਮੈਂਟ ਹੋ ਰਹੀ ਹੈ। ਹੁਣ ਆਪਾਂ ਇਹ ਤੇ ਕਿਤੇ ਫਿਰ ਪ੍ਰੋਗਰਾਮ ਕਰਾਂਗੇ ਇਸ ਟੌਪਿਕ ਤੇ ਸਪੈਸ਼ਲੀ, ਹੈ ਨਾ, ਵੀ ਸਾਡੇ ਤੇ ਕੀ ਇੰਪੈਕਟ ਪਊਗਾ ਸਾਡੀ ਖੇਤੀ ਤੇ। ਉਹ ਜਿਹੜੀਆਂ ਕਾਰਪੋਰੇਟਸ ਨੇ ਆਪਾਂ ਨੂੰ ਲੱਗਦਾ ਵੀ ਉਹਨਾਂ ਨੂੰ ਪਤਾ ਨਹੀਂ ਹੋਣਾ। ਐਗਜ਼ੈਕਟਲੀ ਦੇ ਆਲਰੇਡੀ ਨੋ ਰਾਈਟ। ਉਹਨਾਂ ਦੇ ਜਿਹੜੇ ਕ੍ਰੌਪ ਸਾਈਕਲ ਆ ਕਿਵੇਂ ਚੇਂਜ ਹੁੰਦੇ, ਵੀ ਕਿਹੜੀ ਚੀਜ਼ ਬੀਜਣੀ ਆ, ਕਿਹੜੀ ਕਦੋਂ ਪੱਟਣੀ ਆ, ਉਹ ਸਾਰਾ ਬੇਸਡ ਔਨ ਦਾ ਰੀਅਲ ਡੇਟਾ ਹੁੰਦਾ। ਆਪਾਂ ਵੀ ਜਿਹੜਾ ਹੁੰਦਾ ਵੀ ਹੁਣ ਬਦਾਮ ਲੱਗ ਗਏ ਜੀ ਸਾਰੇ ਕਿਤੇ, ਜਾਂ ਹੁਣ ਸੰਤਰੇ ਲੱਗ ਗਏ ਸਾਰੇ ਕਿਤੇ, ਹੁਣ ਸੰਤਰੇ ਲਾ ਲਈਏ, ਜਾਂ ਹੁਣ ਪਿਸਤਾ ਲਾ ਲਈਏ, ਲੱਗ ਗਏ, ਗੁਆਂਢੀ ਨੇ ਪਿਸਤਾ ਲਾ ਲਿਆ, ਰੇਜ਼ਨ ਲਾ ਲਈਏ, ਰੇਜ਼ਨ ਪੱਟ ਦਈਏ, ਹੈ ਨਾ। ਜਿਹੜੇ ਬੰਦਿਆਂ ਨੇ ਰੇਜ਼ਨ ਪੱਟੀ ਤੇ ਬਦਾਮ ਡਿਵੈਲਪ ਕੀਤੇ 2017-18 'ਚ, ਉਹ ਸਭ ਤੋਂ ਵਰਸਟ ਸੈਟਅਪ ਸੀਗੇ, ਜਾਂ 16 'ਚ ਸਭ ਤੋਂ ਘਾਟੇ 'ਚ ਰਹੇ। ਉਹਨਾਂ ਨੇ 16 'ਚ ਰੇਜ਼ਨ ਪੱਟ ਕੇ ਉਹ ਲਾਤੇ। ਰੇਜ਼ਨ ਦਾ ਭਾਅ ਵੀ ਚਲੋ ਦੇਖੋ ਉਦੋਂ 800-900 ਨੂੰ ਟਨ ਹੁੰਦਾ ਸੀਗਾ, ਹੈ ਨਾ, ਤੇ ਉਹਨਾਂ ਨੇ ਉਹ ਲਾ ਲਏ ਬਦਾਮ। 2021 'ਚ ਆ ਕੇ ਉਹਨਾਂ ਨੇ ਪ੍ਰੋਡਿਊਸ ਸ਼ੁਰੂ ਕੀਤਾ। 2021 'ਚ ਬਦਾਮਾਂ ਦਾ ਭਾਅ ਸੀ $1। ਉਦੋਂ ਇਹ ਤਾਂ ਰੇਜ਼ਨ ਦਾ ਭਰਾ ਸੀਗਾ। ਇਹਨੇ ਪੈਸੇ ਵੀ ਇਨਵੈਸਟ ਕਰ ਲਏ, ਡਿਵੈਲਪਮੈਂਟ ਲੋਨ ਦੀਆਂ ਵੀ ਕਿਸ਼ਤਾਂ ਆਉਣ ਲੱਗ ਗਈਆਂ, ਜਿਹੜੇ ਆਪਦੇ ਕੋਲ ਪੈਸੇ ਉਹ ਵੀ ਇਕੁਇਟੀ ਵਿੱਚ ਲਾਤੀ। ਬਦਾਮਾਂ ਦਾ ਭਾਅ ਹੋਇਆ ਨਹੀਂ। ਬਦਾਮਾਂ ਦਾ ਭਾਅ ਇੰਨੇ ਸਾਲਾਂ ਬਾਅਦ ਐਤਕੀ ਜਾ ਕੇ $2.5 ਤੋਂ ਟੱਪਿਆ। ਇਹ ਆਊਟਲੁੱਕ ਇਸ ਸਾਲ ਵੀ ਇਦਾਂ ਦੀ ਹੈ ਕਿ ਨਹੀਂ? ਇਸ ਸਾਲ ਵੀ ਠੀਕ ਰਹੂਗਾ ਮੈਨੂੰ ਲੱਗਦਾ। ਨਹੀਂ ਹੁਣ ਜਿਹੜੀ ਕਮੋਡਿਟੀ ਪ੍ਰਾਈਸਿਸ ਤਾਂ ਮੈਨੂੰ ਲੱਗਦਾ ਸਟੇਬਲ ਹੀ ਰਹਿਣਗੇ। ਉਹਦਾ ਵੱਡਾ ਕਾਰਨ ਇਹੀ ਹੈ ਵੀ ਸਿਗਮਾ ਨੇ ਕਾਫੀ ਲੈਂਡ ਖਾਲੀ ਕਰਾ ਲੈਣੀ ਹੈ। ਫੈਲੋ ਹੋ ਜਾਣੀ, ਹੋ ਰਹੀ ਹੈ ਕਿ ਨਹੀਂ? ਹੋ ਹੀ ਰਹੀ ਹੈ, ਲੋਕ ਛੱਡ ਹੀ ਰਿਹਾ, ਰੀਇਨਵੈਸਟ ਨਹੀਂ ਕਰ ਰਹੇ। ਫੈਲੋ ਨੂੰ ਲੈ ਕੇ ਕੀ ਆਊਟਲੁੱਕ ਹੈ ਇਸ ਵਾਰ? ਕਿੰਨੀ ਕੀ ਆંકੜਾ ਆ ਰਿਹਾ ਹੈ? ਜਿਹੜਾ ਹਜੇ ਫੈਲੋ ਦਾ ਉਹਨਾਂ ਨੰਬਰ ਵੱਡੇ ਨਹੀਂ ਆਉਣਗੇ। 2030-29 'ਚ ਕਾਫੀ ਵੱਡੇ ਨੰਬਰ ਆਉਣਗੇ ਆਪਾਂ ਦੇ ਅਗਲੇ 2-3 ਸਾਲਾਂ ਨੂੰ, ਜਦੋਂ ਸਿਗਮਾ ਤੀਜੇ ਫੇਜ਼ 'ਚ ਚਲਿਆ ਗਿਆ ਇੰਪਲੀਮੈਂਟੇਸ਼ਨ ਦੇ 'ਚ। ਠੀਕ ਆ, ਕਿਉਂਕਿ ਹਜੇ ਜਿਹੜੀਆਂ ਲਿਮਿਟਸ ਨੇ ਉਹ 2024-25 ਜਿਹੜੀਆਂ ਦਿੱਤੀਆਂ ਸੀ ਉਹ ਚੱਲ ਰਹੀਆਂ ਨੇ, ਹੈ ਨਾ, ਗੋਲਸ ਉਹਨਾਂ ਦੇ ਡਿਸਟ੍ਰਿਕਟਸ ਦੇ ਜਿਹੜੇ ਦਿੱਤੇ ਨੇ। 2030 'ਚ ਜਾ ਕੇ ਥਰਡ ਫੇਜ਼ ਵਾਲੇ ਹੋਰ ਮੋਰ ਸਟ੍ਰਿਕਟ ਗੋਲ ਨੇ। ਜਦੋਂ ਉਹ ਇੰਪਲੀਮੈਂਟ ਕਿਨ ਹੋ ਗਏ ਫਿਰ ਲੈਂਡ ਕਾਫੀ ਆਪਾਂ ਨੂੰ ਦੇਖੂ, ਜਾਂ ਡਰਾਊਟ ਆ ਜਾਂਦਾ ਵਿੱਚ ਕੋਈ, ਫਿਰ ਲੈਂਡ ਜੋ ਨੈਚੁਰਲ ਸਾਈਕਲ ਆ ਸਕਦਾ ਹੈ। ਤੇ ਵਰਸ ਪੋਸੀਬਲ ਇਹ ਸਾਰੀ ਚੀਜ਼ ਦੇ ਲਈ ਹਰ ਇੱਕ ਜਾਣਾ ਵੱਖ-ਵੱਖ ਪਾਸੇ ਨੂੰ ਉਂਗਲ ਪੁਆਇੰਟ ਕਰਦਾ। ਕਿਸਾਨ ਕਹਿੰਦੇ ਸਾਨੂੰ ਦੱਸਿਆ ਨਹੀਂ, ਉਹ ਕਹਿੰਦੇ ਅਸੀਂ ਦੱਸਿਆ ਇਹਨਾਂ ਨੂੰ ਪਤਾ ਨਹੀਂ। ਵਿੱਚ ਇਹ ਬੈਂਕਾਂ ਤੇ ਵੀ ਉਂਗਲ ਆਉਂਦੀ ਆ ਵੀ ਇਹਨਾਂ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਇਹ ਕਾਨੂੰਨ ਹੈਗਾ, ਇਹ ਡਿਵੈਲਪਮੈਂਟ ਲੋਨ ਦੇਈ ਗਏ। ਵਿੱਚ ਇਹ ਡ੍ਰਿਪ ਵਾਲਿਆਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਪਹਿਲਾਂ ਫਲੱਡ ਕਰਦੇ ਸੀ, ਰੀਚਾਰਜ ਹੁੰਦਾ ਸੀ, ਉਹ ਨਹੀਂ ਸੀ। ਅਸਲ 'ਚ ਹੈ ਕੀ ਇਹ ਖਿਚੜੀ ਹੋਈ ਪੱਕੀ ਹੋਈ ਆ, ਜਾਂ ਕੌਣ ਅਸਲ ਜ਼ਿੰਮੇਵਾਰ ਹੈ ਇਸ ਸਥਿਤੀ ਦਾ? ਦੇਖੋ ਇਹ ਤਾਂ ਹਰੇਕ ਬਿਜ਼ਨਸ ਦਾ ਇਹੀ ਮਾਡਲ ਆ ਵੀ ਜੇ ਤੁਹਾਨੂੰ ਸਾਰੀ ਇਕੋਸਿਸਟਮ ਦਾ ਪਤਾ ਨਹੀਂਗਾ
ਤਾਂ ਫਿਰ ਜਿੰਨਾ ਚਿਰ ਤਾਂ ਬਿਜ਼ਨਸ ਵਧੀਆ ਚੱਲਦੇ ਹੁੰਦੇ ਉਹਨਾਂ ਚਿਰ ਵਧੀਆ ਚੱਲਦਾ ਰਹਿਣਾ। ਜਦੋਂ ਜਦੋਂ ਮਾੜਾ ਝਟਕਾ ਸਮਾਂ ਆਉਂਦਾ ਪੈਂਦਾ। ਫਿਰ ਉਹੀ ਰਹਿ ਜਾਂਦੇ ਨੇ ਜਿਹੜੇ ਪੂਰੇ ਵਧੀਆ ਸੈਟਅਪ ਹੁੰਦੇ ਨੇ, ਹੂੰ। ਹੈਨਾ। ਸੋ ਆਪਾਂ ਨੂੰ ਆਪਦੀ ਵੀ ਵਗਦੀ ਗੰਗਾ 'ਚ ਹੱਥ ਧੋ ਲਏ ਜਿੰਨਿਆਂ ਨੇ ਧੋਣੇ ਸੀ। ਆਪਾਂ ਨੂੰ ਆਪਦੀ ਵੀ ਜ਼ਿੰਮੇਵਾਰੀ ਚਾਹੀਦੀ ਆ। ਮੈਨੂੰ ਇੱਥੇ ਇੱਕ ਜਿਹੜਾ ਕਿੰਗਸ ਰਿਵਰ ਹੈਗਾ ਪੈਕਿੰਗ ਹਾਊਸ ਸਿਟਰਸ ਦਾ ਸੈਂਗਰ ਵਾਲੇ ਏਰੀਏ 'ਚ, ਅਤੇ ਉੱਥੇ ਇੱਕ ਬੰਦਾ ਮਿਲਿਆ, ਉਹ ਸੁਪਰਵਾਈਜ਼ਰ ਸੀ, ਅਤੇ ਉਹਦੇ ਕੋਲ ਆਪਦਾ ਵੀ ਖੇਤ ਸੀ 40 ਏਕੜ। ਅਤੇ ਮੈਂ ਉਹਦੇ ਕੋਲ ਹੀ ਉਦੋਂ ਖੜਾ, ਕਦੋਂ ਮੈਂ ਦੇਖਿਆ ਉੱਥੇ ਖੜ ਗਿਆ, ਮੈਂ ਗੱਲ ਕਰ ਲਈ। ਅਤੇ ਉਹ ਮੈਨੂੰ ਕਹਿੰਦਾ ਮੈਂ 2007 'ਚ ਪਲਾਂਟ ਕੀਤੇ ਸੀ ਟੈਂਗੋ। ਮੈਂ ਕਿਹਾ 2007 'ਚ ਤੈਨੂੰ ਟੈਂਗੋ ਦਾ ਕਿਵੇਂ ਪਤਾ ਸੀ? ਕਹਿੰਦਾ ਕਿੰਗਸ ਰਿਵਰ ਨੇ ਦੱਸਿਆ ਸੀਗਾ ਵੀ ਨਵੀਂ ਵੈਰਾਈਟੀ ਟੈਂਗੋ ਵਿਕਣੀ ਹੈ। ਅੱਛਾ। ਕਹਿੰਦਾ ਅਸੀਂ ਤਾਂ ਪੂਰੇ ਫੁੱਲ ਪੈਸੇ ਬਣਾਏ ਨੇ ਜਦੋਂ ਚੜਾਈ ਸੀ ਉਹਦੀ। ਹਾਂ। ਹੂੰ। ਠੀਕ ਹੈ ਨਾ, ਕਿਉਂ ਪਤਾ ਸੀ? ਕਿਉਂਕਿ ਮਾਰਕੀਟਿੰਗ ਵਾਲੇ ਬੰਦਿਆਂ ਨੂੰ ਪਤਾ ਹੁੰਦਾ ਵੀ ਆਹ ਚੀਜ਼ਾਂ ਆਉਣ ਵਾਲੀਆਂ ਸੀ। ਹੁਣ ਸਾਨੂੰ ਇਹ ਗਰੋਅਰ ਤੇ ਦੀ, ਨਵਾਂ ਪੁਸ਼ ਆ ਰਿਹਾ। ਹਾਂ, ਸਾਨੂੰ ਗਰੋਅਰ ਕਰਨੀ, ਅਸੀਂ ਇਹ ਦੇਖਣਾ ਚਾਹੀਦਾ ਸਾਨੂੰ ਕੁਝ ਪਤਾ ਵੀ ਜਿਹੜਾ ਸਾਡਾ ਡਿਸੀਜਨ ਲੈ ਰਹੇ ਆ ਉਹਦਾ ਕੋਈ ਰੀਜ਼ਨ, ਜਾਂ ਬਈ ਵੈਸੇ ਹੀ ਲਾ ਰਹੇ ਆ। ਮੈਂ ਹੁਣ ਕੋਈ ਵੀ ਚੱਲ ਵੀ ਇਹਨੇ ਵੀ ਕੀਤਾ ਆਪਾਂ ਵੀ ਕਰ ਦਈਏ ਬਗੈਰ ਕਿਸੇ ਆਊਟਲੁੱਕ ਤੋਂ। ਜ਼ਿਆਦਾ ਮੈਨੂੰ ਲੱਗਦਾ ਕਿਸਾਨ ਇੱਥੇ ਹੀ ਮਾਤ ਖਾਂਦਾ ਵੀ ਅਰਸ਼ ਨੇ ਕੀਤਾ ਚੱਲ ਮੈਂ ਵੀ ਕਰ ਲੈਂਦਾ, ਵੀ ਮੇਰਾ ਆਈਡੀਆ ਭਾਵੇਂ ਵੱਖਰਾ ਹੋਵੇ। ਛੋਟਾ ਕਿਸਾਨ ਇੱਥੇ ਮਾਤ ਖਾ ਜਾਂਦਾ। ਹੁਣ ਆਮ ਹੀ ਗਰੁੱਪ ਦੇ ਵਿੱਚ, ਚਲੋ ਮੈਂ ਨਹੀਂ ਮਤਲਬ ਆਈ ਡੋਂਟ ਵਾਂਟ ਟੂ ਪੁਆਇੰਟ ਸਿੰਗਲ ਥਿੰਗ ਹੈ ਨਾ, ਵੀ ਸਿੰਗਲ, ਪਰ ਇੱਕ ਚੀਜ਼ 'ਤੇ ਸਾਰੇ ਫੋਕਸ ਕਰ ਲੈਂਦੇ ਵੀ ਹਾਂ ਹੁਣ ਆਹ ਵਧੀਆ। ਉਹਦਾ ਕਾਰਨ ਕੀ ਆ ਵਧੀਆ ਹੋਣ ਦਾ? ਵੀ 5 ਸਾਲਾਂ ਨੂੰ ਵੀ ਵਧੀਆ ਰਹੂਗੀ ਜਾਂ 10 ਨੂੰ ਵੀ ਵਧੀਆ ਰਹੂਗੀ? ਇਹ ਸਾਨੂੰ ਚੀਜ਼ਾਂ ਸੋਚਣ ਦੀ ਲੋੜ ਆ। ਸ਼ਾਰਟ ਟਰਮ ਨਹੀਂ, ਲੌਂਗ ਟਰਮ, ਦੋ ਗੋਲ ਰੱਖਣੇ ਚਾਹੀਦੇ। ਦੋ, ਜਿੱਦਾਂ ਪਲਾਨ ਦੀ ਤੁਸੀਂ ਗੱਲ ਕਰਦੇ ਹੋ ਜੀ। ਗੱਲਬਾਤ ਨੂੰ ਜਾਰੀ ਰੱਖਾਂਗੇ। ਸਰੋਤਿਓ, ਤੁਸੀਂ ਵੀ ਆਪਣੇ ਜੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਕੈਲੀਫੋਰਨੀਆ ਦੀ ਖੇਤੀਬਾੜੀ ਨੂੰ ਲੈ ਕੇ ਇਸ ਸਾਲ ਦੇ ਵਿੱਚ ਤੁਹਾਨੂੰ ਕੀ ਆਸਾਂ ਉਮੀਦਾਂ ਨੇ, ਅਤੇ ਕਿਸਾਨਾਂ ਨੂੰ ਕਿੱਦਾਂ ਰੈਡੀ ਰਹਿਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਦੇ ਲਈ, ਤੁਸੀਂ ਕਾਲ ਕਰ ਸਕਦੇ ਹੋ 408-272-5200। ਅਤੇ ਹੁਣ ਆਪਾਂ ਲੈਨੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਜਿਹੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਚੱਲ ਰਿਹਾ ਅਪਡੇਟ ਫਾਰਮਿੰਗ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਜੁੜੇ ਹੋਏ ਨੇ ਮੇਰੇ ਨਾਲ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਆਊਟਲੁੱਕ ਦੀ ਗੱਲ ਕਰ ਰਹੇ ਸੀਗੇ। ਬੜੀ ਰੋਚਕ ਗੱਲਾਂ ਨੇ ਇਹ ਨਾ ਵੀ ਜਿਹੜੀ ਕਿਸਾਨੀ ਆ, ਖੇਤੀਬਾੜੀ ਆ, ਇਹ ਸਿੱਧੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ। ਕਿ ਕੈਲੀਫੋਰਨੀਆ ਵਾਲੇ ਇਸ ਐਂਗਲ ਤੋਂ ਜਾਂ ਅਮਰੀਕਾ ਆ, USA ਆ, ਉਹ ਇਸ ਐਂਗਲ ਤੋਂ ਸੋਚਦਾ ਹੈ, ਕਿਤੇ ਕਿਤੇ ਸੋਚਦਾ ਹੈ ਕਿ ਆਲ ਦਾ ਟਾਈਮ ਇਹਨਾਂ ਦਾ ਫੋਕਸ ਆ ਕਿ ਇਹ ਸੋਚੀ ਜਾਂਦੇ ਵੀ ਚੱਲ ਮੈਕਸੀਕੋ ਤੋਂ ਮੰਗਾ ਲਾਂਗੇ, ਚੱਲ ਲੈਟਿਨ ਅਮਰੀਕਾ ਤੋਂ ਹੋਰ ਚੀਜ਼ਾਂ ਤੋਂ ਲੈ ਆਵਾਂਗੇ। ਕਮੋਡਿਟੀ ਕ੍ਰੌਪਸ, ਚਾਹੇ ਉਹ ਬਦਾਮ ਆ, ਚਾਹੇ ਉਹ ਪਿਸਤਾ ਆ, ਚਾਹੇ ਔਰੇਂਜ ਆ, ਚਾਹੇ ਜਿਹੜੇ ਮਰਜ਼ੀ ਆ, ਉਹ ਚੀਜ਼ਾਂ ਜਿਨ੍ਹਾਂ ਦਾ ਰੋਜ਼ਮर्रा ਦੇ ਵਿੱਚ ਆਪਣਾ ਇੰਨਾ ਯੂਜ਼ ਨਹੀਂ, ਆਪਾਂ ਉਹਦੇ ਤੇ ਫੋਕਸ ਕੀਤਾ ਹੋਇਆ ਕੈਲੀਫੋਰਨੀਆ 'ਚ। ਕਿ ਕੈਲੀਫੋਰਨੀਆ 'ਚ ਇਹ ਕੁਛ ਬਦਲਣ ਜਾ ਰਿਹਾ, ਕੁਛ ਬਦਲ ਸਕਦਾ, ਕੀ ਆਊਟਲੁੱਕ ਹੈ ਇਸ ਚੀਜ਼ ਨੂੰ? ਨਹੀਂ, ਉਹਦਾ ਕੈਲੀਫੋਰਨੀਆ 'ਚ ਜਿਹੜਾ ਕਮੋਡਿਟੀ ਕ੍ਰੌਪਸ ਹੋਣ ਦਾ ਵੱਡਾ ਕਾਰਨ ਤਾਂ ਇਹ ਹੈ ਵੀ ਇੱਥੇ ਜਿਹੜੀ ਜ਼ਮੀਨ ਅਤੇ ਪਾਣੀ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਹੈ। ਉਹਦੇ ਕਰਕੇ ਜ਼ਮੀਨਾਂ ਦਾ ਭਾਅ ਵੀ ਬਹੁਤ ਜ਼ਿਆਦਾ ਹੈ ਦੂਜੀਆਂ ਜਿਹੜੀਆਂ ਆਪਾਂ ਸਟੇਟਸ ਨਾਲੋਂ। ਉੱਥੇ ਫਿਰ ਜਿਹੜੀ ਆਮ ਸੋਇਆਬੀਨ ਜਾਂ ਦੂਜਾ ਕੁਛ ਲਾ ਕੇ, ਕੌਰਨ ਲਾ ਕੇ, ਉਹ ਖਰਚੇ ਨਹੀਂ ਪੂਰੇ ਹੋ ਸਕਦੇ। ਠੀਕ ਹੈ। ਦੂਜਾ ਇਹ ਹੁੰਦਾ ਵੀ ਜਦੋਂ ਤੁਸੀਂ ਸੇਮ ਚੀਜ਼ ਦੇ ਵਿੱਚੋਂ ਇੱਦਾਂ ਜ਼ਿਆਦਾ ਵੈਲਥ ਜਨਰੇਟ ਕਰ ਸਕਦੇ ਹੋ, ਤੁਸੀਂ GDP ਕਰਦੇ ਆ ਨਾ, ਗਰੋ ਕਰਦੇ ਆ ਤੁਸੀਂ, ਤਾਂ ਫਿਰ ਤੁਸੀਂ ਕਿਉਂ ਨਾ ਕਰੋ, ਕਿਉਂਕਿ ਜੇ ਤੁਸੀਂ ਕਰ ਸਕਦੇ। ਤੇ ਪਰ ਫਿਰ ਦੂਜੇ ਮੁਲਕਾਂ ਦੇ ਡਿਪੈਂਡੈਂਸੀ ਹੈ। ਹਾਂ, ਜੇ ਉਹ ਗੱਲ ਤੇ ਹੋ ਜਾਂਦੀ ਹੈ ਵੀ ਆਪਣੇ ਤੇ ਇਨਵੈਸਟਮੈਂਟ ਉਸ ਹਿਸਾਬ ਨਾਲ ਨਹੀਂ ਹੋ ਰਹੀ, ਮੈਨੂੰ ਲੱਗਦਾ ਜਿਹੜਾ ਵੀ ਜਿਵੇਂ ਹੋਣੀ ਚਾਹੀਦੀ ਹੈ। ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰ ਲਈਏ ਵੀ ਪਿਛਲੇ 10 ਸਾਲਾਂ ਦੇ ਵਿੱਚ ਕੈਲੀਫੋਰਨੀਆ ਦੀ ਐਗ ਦੇ ਵਿੱਚ ਕਿਹੜੀ ਬਹੁਤ ਹੀ ਜ਼ਿਆਦਾ ਵੱਡੀ ਇਨਵੈਸਟਮੈਂਟ ਹੋਈ ਹੈ, ਜਿਹਨੇ ਸਾਡੀ ਐਗ ਦੀ ਆਊਟਲੁੱਕ ਫਿਊਚਰਲੀ ਚੇਂਜ ਕਰਨੀ ਹੈ। ਇੱਕ ਹੀ ਚੀਜ਼ ਮੈਂ ਦੇਖੀ ਜਾਂ ਸੁਣੀ ਆ ਵੀ ਫੈਲੋ ਕਰ ਦੋ ਜਾਂ ਸੋਲਰ ਲਾ ਲਓ। ਦੇਖੋ ਵੀ ਖੇਤੀਬਾੜੀ ਨੂੰ ਲੈ ਕੇ ਤਾਂ ਕੁਝ ਵੀ ਨਹੀਂ ਹੈ, ਮਤਲਬ ਉਹ ਤੋਂ ਪਰੇ ਜਾਣ ਵਾਲੀਆਂ ਗੱਲਾਂ ਆ ਸਾਰੀਆਂ। ਉਹ ਸ਼ਰਿੰਕ ਹੋ ਰਿਹਾ, ਉਹ ਲਾਸ ਹੋ ਰਿਹਾ। ਤਾਂ ਹੀ ਤਾਂ ਦੇਖੋ USDA ਨੰਬਰ ਦੇਖਦੇ ਹਾਂ ਆਪਾਂ ਹਰੇਕ ਸਾਲ, ਤੇ ਨੰਬਰ ਆਫ ਫਾਰਮਰਸ ਤੇ ਨੰਬਰ ਆਫ ਫਾਰਮਸ ਘਟੀ ਜਾ ਰਹੇ 1% ਹਰੇਕ ਸਾਲ ਘਟ ਜਾਂਦਾ। ਉਹ ਕੰਸੋਲੀਡੇਟ ਹੋ ਰਿਹਾ ਕਿਸੇ ਹੋਰ ਪਾਸੇ, ਜਾਂ ਕੰਸੋਲੀਡੇਟ ਹੋ ਰਿਹਾ ਜਾਂ ਉਹ ਲੈਂਡ ਖਾਲੀ ਛੱਡ ਦਿੰਦੇ, ਅਗਲਾ ਕਹਿੰਦਾ ਅਸੀਂ ਨਹੀਂ ਖੇਤੀ ਕਰਨੀ ਹੈ ਨਾ। ਜੇ ਆਪਾਂ ਫਲੋਰੀਡਾ ਵੀ ਦੇਖੋ, ਜੇ ਤੁਸੀਂ ਫਲੋਰੀਡਾ ਜਿਹੜਾ ਸਿਟਰਸ ਜਿਹੜੇ ਔਰਚਰਡ ਵਿੱਚ ਚੱਕੇ ਗਏ ਹੈ ਨਾ, ਚਲੋ ਕਾਰਨ ਉਹਦੇ ਆਪਾਂ ਅੱਗੇ ਵੀ ਕੀਤੇ ਡਿਸਕਸ, ਉੱਥੇ ਹੁਣ ਸਿਟਰਸ ਤਾਂ ਨਹੀਂ ਲੱਗ ਰਿਹਾ, ਉੱਥੇ ਕੀ ਬਣ ਰਿਹਾ, ਡੇਟਾ ਸੈਂਟਰਸ ਹੈ ਨਾ। ਸੋ ਐਗ ਦੀ ਉੱਥੇ ਵੀ ਪ੍ਰਾਇਓਰਟੀ ਨਹੀਂ ਹੈਗੀ। ਸੋ ਐਗ ਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਉਹਨਾਂ ਇਨਵੈਸਟ ਨਹੀਂ ਕਰ ਰਹੇ ਜਿੰਨਾ ਸਾਨੂੰ ਕਰਨਾ ਚਾਹੀਦਾ ਹੈ ਨਾ। ਤੇ ਤੁਹਾਡੇ ਹਿਸਾਬ ਨਾਲ ਕੀ ਪਲਾਨ ਹੋਣਾ ਚਾਹੀਦਾ? ਦੇਖੋ ਈਵਨ ਹੁਣ ਜਿੱਦਾਂ ਤੁਸੀਂ 5 ਇੰਚ ਵਾਲੇ ਪਾਣੀ ਦੀ ਗੱਲ ਕੀਤੀ, ਉੱਥੇ ਕੋਈ ਇਦਾਂ ਦੀ ਸਬਜ਼ੀ ਵਗੈਰਾ ਕੁਝ ਲੱਗ ਸਕਦਾ ਹੁੰਦਾ? ਦੇਖੋ ਉਹੀ ਤਾਂ ਚੀਜ਼ਾਂ ਮੈਂ ਆਪਾਂ ਗੱਲ ਕਰਨੀ ਚਾਹੁੰਦੇ ਸੀਗੇ ਹੈ ਨਾ, ਵੀ ਕੋਈ ਨਾ ਕੋਈ ਅਲਟਰਨੇਟ ਹੋਣਾ ਚਾਹੀਦਾ ਤੇ ਉਹ ਗਰੋਵਰ ਨੂੰ ਨਹੀਂ ਲੱਭਣਾ ਚਾਹੀਦਾ। ਉਹ ਇਹ ਪਲਾਨ ਪਾਲਿਸੀ ਲੈਵਲ ਤੇ ਸਟੇਟ ਜਾਂ ਫੈਡਰਲ ਅਥਾਰਟੀਜ਼ ਨੂੰ ਦੱਸਣਾ ਚਾਹੀਦਾ। ਹੁਣ ਆਪਾਂ ਜਿਹੜੀ ਪਹਿਲਾਂ ਗੱਲ ਕਰਦੇ ਸੀ ਚਾਈਨਾ ਵਾਲੀ ਉਦਾਹਰਨ ਲਈ, ਆਪਾਂ ਦੁਨੀਆ ਹੋਰ ਬਥੇਰੇ ਮੁਲਕ ਨੇ ਖੇਤੀ, ਪੰਜਾਬ ਆ, ਪਾਕਿਸਤਾਨ ਵਾਲੇ ਪਾਸੇ ਆ, ਇਰਾਨ ਆ, ਹੈ ਨਾ, ਜਾਂ ਕਿਤੇ ਜਿੱਥੇ ਵੀ ਖੇਤੀ ਹੁੰਦੀ ਹੈ ਸਾਰਿਆਂ। ਉਦਾਹਰਨ ਤਾਂ ਉਹਨਾਂ ਦੀ ਆਪਾਂ ਉਹ ਲਈਏ ਵੀ ਉੱਥੇ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਹੋ ਰਹੀ ਖੇਤੀ ਵਿੱਚ। ਆਪਣੇ ਇੰਨੇ ਡਿਵੈਲਪਮੈਂਟ ਹੋਣ ਦੇ ਬਾਵਜੂਦ, ਡਿਵੈਲਪਡ ਕੰਟਰੀ ਆ, ਸੁਪਰ ਪਾਵਰ, ਦੁਨੀਆ ਦੀ ਸਭ ਤੋਂ ਵੱਡੀ ਪਾਵਰ ਆ ਸੀ, ਤੇ ਸਾਡੇ 'ਚ ਉਨੀ ਹੋ ਨਹੀਂ ਰਹੀ। ਫੂਡ ਸਿਕਿਉਰਿਟੀ ਇਜ਼ ਨੈਸ਼ਨਲ ਸਿਕਿਉਰਿਟੀ, ਬਟ ਹੋ ਤਾਂ ਇਨਵੈਸਟਮੈਂਟ ਉਸ ਪਾਸੇ ਨੂੰ ਨਜ਼ਰ ਨਹੀਂ ਆ ਰਹੀ ਗੱਲ। ਇਹ ਤਾਂ ਹੋ ਨਹੀਂ ਸਕਦਾ ਵੀ ਉਹਨਾਂ ਨੂੰ ਪਤਾ ਨਹੀਂ ਹੈ, ਇਹ ਹੋ ਸਕਦਾ ਪ੍ਰਾਇਓਰਟੀ ਨਾ ਹੋਵੇ, ਹੈ ਨਾ। ਸੋ ਇਹਨਾਂ ਚੀਜ਼ਾਂ ਦੇ ਸਾਡੇ ਤੇ ਇੰਪੈਕਟ ਹੋਣਗੇ, ਤਾਂ ਹੀ ਸਾਨੂੰ ਇੰਪੈਕਟ, ਨੈਗੇਟਿਵ ਇੰਪੈਕਟ ਦਿਖ ਰਹੇ ਆ ਸਾਡੀ ਖੇਤੀ ਦਾ। ਆਪਾਂ ਤਾਂ ਕੈਲੀਫੋਰਨੀਆ ਦੀ ਗੱਲ ਕਰੀਏ ਕਿਉਂਕਿ ਆਪਾਂ ਨੂੰ ਉੱਥੇ ਦਾ ਹੀ ਪਤਾ। ਕੀ ਫਿਰ ਕੁਝ ਕਿਸਾਨਾਂ ਨੂੰ ਆਪਣਾ ਬਦਲਣਾ ਚਾਹੀਦਾ ਸਿਸਟਮ? ਕਿਸਾਨਾਂ ਦੇ ਹੱਥ ਬਸ ਘੱਟ ਐਨੂਅਲ ਨਹੀਂ ਹੋਣਾ, ਜਿਹੜੀ ਇਹ ਪਾਲਿਸੀ ਲੈਵਲ ਤੇ ਚੀਜ਼ਾਂ ਚੇਂਜ ਹੋਣੀਆਂ ਨੇ, ਜਦੋਂ ਵੀ ਹੋਈਆਂ ਹੈ ਨਾ। ਰੀਜ਼ਨ ਕੀ ਹੁਣ ਜਿੱਦਾਂ ਮੰਨ ਲਓ ਤੁਹਾਡੇ ਜਿੱਦਾਂ ਸਿਟਰਸ ਦੇ ਆ, ਤੁਸੀਂ ਕੁਛ ਹਿੱਸਾ ਦੂਜੀ ਖੇਤੀ ਨਹੀਂ ਕਰ ਸਕਦੇ? ਵੀ ਕਰ ਸਕਦੇ ਆ, ਪਰ ਕੀ ਕਰਾਂਗੇ, ਵੇਖਦਾ ਨਹੀਂ। ਐਗਜ਼ੈਕਟਲੀ ਕੁਐਸਚਨ ਤਾਂ ਇਹ ਆਉਂਦਾ ਵੀ ਉਹਦੇ ਲਈ ਮਾਰਕੀਟਿੰਗ ਇਨਫਰਾਸਟ੍ਰਕਚਰ ਸੈਟਅਪ ਉਹ ਗਰੋਵਰ ਨੇ ਨਹੀਂ ਸੈਟਅਪ ਕਰਨਾ। ਅਜੇ ਕੁਛ ਸੈਟਅਪ ਨਹੀਂ, ਮਤਲਬ ਉਹੀ ਤਾਂ ਮੈਂ ਪੁੱਛ ਰਿਹਾ, ਜਿਹੜੀਆਂ 5-7 ਚੀਜ਼ਾਂ ਛੱਡ ਕੇ ਆਪਾਂ ਜਿਹੜੀਆਂ ਆਪਾਂ ਗਰੋ ਕਰਦੇ ਹਾਂ, ਉਹਦੇ ਤੋਂ ਬਿਨਾਂ ਦਾ ਕੋਈ ਮਾਰਕੀਟਿੰਗ, ਸਾਨੂੰ ਕੋਈ ਆਪਸ਼ਨ ਨਹੀਂ ਹੈਗੀ। ਇਸ ਵਾਰ ਟਮਾਟਰ ਜ਼ਿਆਦਾ ਹੋ ਗਏ ਤਾਂ ਕਿੰਨੇ ਟਨ ਵਿੱਚ ਹੀ ਛੱਡਣੇ ਪਏ। ਐਗਜ਼ੈਕਟਲੀ। ਜਾਂ ਇਕੱਲੀ ਇਹੀ ਨਹੀਂ, ਇਹ ਤਾਂ ਜਿਵੇਂ ਜੇ ਤਾਂ ਕ੍ਰੌਪ ਸਾਡੇ ਕੋਲ ਹੈਗੀਆਂ ਹੀ ਨੇ, ਕੋਈ ਇਹੋ ਜਿਹਾ ਅਲਟਰਨੇਟ ਦੇਣ ਨਾ ਵੀ ਜਿੱਥੇ ਪਾਣੀ ਦੀ ਸੇਵਿੰਗ ਆ,
ਕੋਈ ਇਹੋ ਜਿਹੀ ਕ੍ਰੌਪ ਦੇ ਦੇਣ ਵੀ ਇਹ ਪਾਣੀ, ਜਿੱਥੇ ਪਾਣੀ ਦਾ ਇਸ਼ੂ ਆ 6 ਇੰਚ ਆ, 6 ਇੰਚ ਵਾਲੀ ਕ੍ਰੌਪ ਆਹ ਭਾਈ ਤੁਸੀਂ ਆਹ ਲਾਓ, ਜਿਹੜਾ ਤੁਹਾਡਾ ਲਾਸ ਆ ਇਹ ਕਵਰ ਹੋਊਗਾ, ਤੇ ਨਾਲੇ ਤਾਂ ਜ਼ਮੀਨ ਰਹੂਗੀ, ਤੁਸੀਂ ਕੰਮ ਵੀ ਕਰਦੇ ਰਹੋਗੇ, ਤੇ ਪਲੱਸ ਫੂਡ ਸਿਕਿਉਰਿਟੀ 'ਚ ਉਹਨੇ ਫਿਰ ਵੀ ਪਾਰਟ ਕਰਨਾ, ਰਾਦਰ ਕਿ ਉਹ ਲੈਂਡ ਫੈਲੋ ਰਹਿ ਜੇ, ਬੈਂਕਰਪਸੀ ਹੋ ਜੇ, ਸਾਰੇ ਨੈਗੇਟਿਵ ਇੰਪੈਕਟ ਉਹਤੇ ਆਉਣ ਨਾ। ਲੌਂਗ ਟਰਮ ਵਿਜ਼ਨ ਸਾਡੀ ਟ੍ਰਾਂਜੀਸ਼ਨ ਟਾਈਮ ਦਾ ਹੋਣਾ। ਕੈਲੀਫੋਰਨੀਆ ਦੀ ਖੇਤੀ ਦੀ ਲੌਂਗ ਟਰਮ ਵਿਜ਼ਨ ਕਿਹਨੇ ਦਿੱਤੀ ਆ? ਵਾਟਰ ਪਲਾਨ ਦਿੰਦੇ ਆ ਆਪਾਂ ਨੂੰ, ਉਹ 'ਚ 2040 ਤੱਕ ਦਾ ਵਾਟਰ ਪਲਾਨ ਹੈਗਾ ਆਪਣੇ ਕੋਲੇ, ਪਰ ਆਪਣੇ ਕੋਲ ਐਗ ਆਊਟਲੁੱਕ ਤਾਂ ਨਹੀਂ 2040 ਦੀ ਵੀ ਇਹੋ ਜਿਹੀ ਹੋਊਗੀ ਕੈਲੀਫੋਰਨੀਆ ਦੀ ਐਗ 2040 'ਚ। ਉਹਦੇ ਕਿੰਨੀ ਕੁ ਆਪਾਂ ਰਿਸਰਚ ਦੇਖੀ ਹੈ, ਕਿੰਨਾ ਕੁ ਆਪਾਂ ਦੇਖਿਆ, ਉਹ ਤੇ ਕੋਈ ਕੰਮ ਨਹੀਂ ਹੁੰਦਾ। ਜਿਹੜੀਆਂ ਯੂਨੀਵਰਸਿਟੀਆਂ ਆ, ਜਿਹੜੀਆਂ ਐਕਸਟੈਂਸ਼ਨਾਂ ਆ, ਇਹ ਸਾਰੇ ਇਹ ਕੁਛ ਦੱਸਦੇ ਨਹੀਂ? ਨਹੀਂ, ਇਹਨਾਂ ਨੂੰ ਤਾਂ ਜਿਹੜੇ ਅਸਾਈਨ ਟਾਸਕ ਕਰਨੇ ਆ ਸਟੇਟ ਅਥਾਰਟੀਜ਼ ਨੇ, ਉਹੀ ਕਰਨੇ ਨਾ ਯੂਸੀ, ਜਾਂ ਫਿਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹ ਰਿਸਰਚ ਕਰਾਉਂਦੀਆਂ? ਪ੍ਰਾਈਵੇਟ ਕੰਪਨੀਆਂ ਰਿਸਰਚ ਕਰਾਉਂਦੀਆਂ, ਉਹ ਉਹੀ ਕਰਾਉਂਦੀਆਂ ਜਿਹੜੀਆਂ ਟੂ ਦਾ ਪੁਆਇੰਟ ਉਹਨਾਂ ਨੂੰ ਮੈਕਸਿਮਮ ਰਿਟਰਨ ਆਫ ਇਨਵੈਸਟਮੈਂਟ ਆਉਣੀ, ROI ਤੇ ਹੀ ਡਿਪੈਂਡੈਂਟ। ਇਹ ਤਾਂ ਹੈ ਨਹੀਂ ਗਾ ਵੀ ਕੈਲੀਫੋਰਨੀਆ ਦੀ ਐਗ ਇੱਥੇ 50 ਸਾਲ ਰਹਿਣੀ ਚਾਹੀਦੀ ਆ, ਇਹ ਸਾਡਾ ਮੇਨ ਫੋਕਸ ਹੈ ਇਨ ਅ ਗੁੱਡ ਕੰਡੀਸ਼ਨ। ਇਹ ਤਾਂ ਨਹੀਂ, ਉਹ ਕਹਿੰਦਾ ਵੀ ਹੁਣ ਰਿਟਰਨ ਆਫ ਇਨਵੈਸਟਮੈਂਟ ਕਾਹਤੋਂ ਆ ਸਾਰਿਆਂ ਨਾਲੋਂ ਜ਼ਿਆਦਾ ਕਿਤੇ। ਅੱਜ ਮੰਨ ਲਓ ਕੋਈ ਚੀਜ਼ ਅਵੇਲੇਬਲ ਆ, ਕੱਲ੍ਹ ਨੂੰ ਉਹ ਸਟੇਟ ਬੈਨ ਕਰ ਦਿੰਦਾ, ਫੈਡਰਲ ਅਥਾਰਟੀ ਬੈਨ ਕਰਦੀ ਹੈ, ਕੰਪਨੀ ਨੇ ਉਹੀ ਜਦੀ ਬੰਦ ਕਰਕੇ ਉਹਨਾਂ ਨੇ ਕੋਈ ਹੋਰ ਚੀਜ਼ 'ਤੇ ਫੋਕਸ ਕਰ ਦੇਣਾ। ਉਹਨਾਂ ਨੇ ਇਹ ਤਾਂ ਨਹੀਂ ਕਹਿਣਾ ਵੀ ਨਹੀਂ ਇਹ ਚੀਜ਼ ਵਧੀਆ ਜੀ, ਇਹਦੇ ਲਈ ਫਾਈਟ ਕਰਾਂਗੇ ਅਸੀਂ ਵਟਐਵਰ ਗਰੋਅਰਸ ਦੇ ਨਾਲ। ਇਹੋ ਜਿਹੀਆਂ ਚੀਜ਼ਾਂ ਤਾਂ ਸਾਨੂੰ ਨਹੀਂ ਨਾ ਦੇਖਣ ਨੂੰ ਮਿਲਦੀਆਂ ਹੈਗੀਆਂ। ਸੋ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਸਾਡੇ 'ਤੇ ਜਿਹੜੇ ਇਲੈਕਟਡ ਅਫੀਸ਼ੀਅਲਸ ਨੇ ਨਾ, ਉਹਨਾਂ ਦਾ ਬਹੁਤ ਵੱਡਾ ਰੋਲ ਆ। ਉਹਨਾਂ ਨੂੰ ਪੁਸ਼ ਕਰਨਾ ਚਾਹੀਦਾ ਐਗ ਆਊਟਲੁੱਕ ਨੂੰ ਲੈ ਕੇ, ਵੀ ਸਾਨੂੰ ਤੁਸੀਂ ਰਾਹ ਦੱਸੋ, ਵਿਜ਼ਨ ਦੱਸੋ ਵੀ ਸਾਡੇ ਉਹ ਸਮਝ ਰਹੇ ਆ ਕੁਛ ਜਿਹੜੇ ਠੀਕ ਆ, ਕਿਸੇ ਨੂੰ ਪਤਾ ਵੀ ਹੈ? ਪਤਾ ਨਹੀਂ ਹੁੰਦਾ ਗਾ। ਮੇਰਾ ਤਾਂ ਜਿੱਥੇ ਪਾਵਰ ਕੰਸੈਂਟਰੇਟਡ ਆ ਕੈਲੀਫੋਰਨੀਆ ਦੀ, ਉਹ ਆ ਬੇ ਏਰੀਆ ਤੇ LA, ਉਹ ਤਾਂ ਮਤਲਬ ਖੇਤੀ ਤੋਂ ਹੁਣੇ ਇਲਾਕੇ ਆ। ਹੁਣ ਉਹੀ ਆ ਵੀ ਇੱਕ ਤਾਂ ਪ੍ਰਾਇਓਰਟੀ ਨਹੀਂ ਰਹਿੰਦੀ, ਇੱਕ ਜਿਹੜੇ ਬੰਦੇ ਰੀਪ੍ਰੈਜ਼ੈਂਟ ਕਰਦੇ ਆ ਵੀ ਉਹਨਾਂ ਨੂੰ ਇਨਸਾਈਡ ਆਊਟ ਖੇਤੀਬਾੜੀ ਦਾ ਪਤਾ ਹੈ ਨਾ। ਕਈ ਵਾਰ ਉਹਨਾਂ ਦੀ ਦੁਕਾਨ 'ਚ ਜਿਹੜੇ এনवायरमेंटਲਿਸਟ ਨੇ, ਜਿਹਦੇ ਕੋਲ ਵੀ ਉਹਦਾ ਕੰਨ ਆ, ਜੋ ਉਹਨਾਂ ਨੇ ਕਹਿਤਾ ਉਹਦੇ ਹਿਸਾਬ ਨਾਲ ਉਹਨਾਂ ਨੇ ਸੁਣ ਲੈਣੀ ਗੱਲ। ਬਾਕੀ ਉਹਨਾਂ ਨੂੰ ਲਿਮਿਟਡ ਨੌਲੇਜ ਵੀ ਤਾਂ ਲਿਮਿਟਡ, ਕਿਉਂਕਿ ਇਕੱਲਾ ਖੇਤੀ ਦਾ ਹੀ ਉਹਨਾਂ ਦੀ ਰਿਸਪੌਂਸਿਬਿਲਿਟੀ, ਉਹਨਾਂ ਦੀ ਆਪਦੇ ਲੈ ਕੇ ਹਰੇਕ ਚੀਜ਼ ਉਹਨਾਂ ਨੇ ਆਪਦੇ ਏਰੀਆ ਦੀ ਦੇਖਣੀ ਹੁੰਦੀ ਹੈ ਨਾ। ਇਹ ਵੀ ਹੈ, ਇਹ ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਜਦੋਂ ਵੀ ਕੋਈ ਇਲੈਕਟਡ ਅਫੀਸ਼ੀਅਲ ਇਲੈਕਟ ਹੁੰਦਾ, ਉਹਨੂੰ ਕਹੋ ਵੀ ਤੂੰ ਭਾਈ ਖੇਤੀ ਵਾਲਾ ਬੰਦਾ, ਤੇਰੀ ਟੀਮ ਚੈੱਕ ਹੋਣਾ ਚਾਹੀਦਾ, ਅਸੀਂ ਉਹਨੂੰ ਸਪੋਰਟ ਕਰਾਂਗੇ, ਸਾਨੂੰ ਦੱਸ ਅਸੀਂ ਕੀ ਫੇਵਰ ਕਰ ਸਕਦੇ ਹਾਂ, ਆਹ ਚੀਜ਼ਾਂ ਹੀ ਸਾਡੀ ਰਿਕੁਆਇਰਮੈਂਟ ਆ। ਅਸੀਂ ਇੰਨੇ ਉਦਮੀ ਨਹੀਂ ਗਏ, ਇਹ ਤਾਂ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ। ਪੱਗ ਕੀ ਆਊਟਲੁੱਕ ਰੱਖਦੀ 2026 ਤੇ? 2026 ਦਾ ਦੇਖੋ ਸ਼ਾਰਟ ਟਰਮ ਵਿਜ਼ਨ ਆ, ਪੱਗ ਸਹੀ ਹੋਣਾ, ਖੇਤੀਬਾੜੀ ਓਵਰਆਲ ਵਧੀਆ ਹੋਊਗੀ ਮੈਨੂੰ ਲੱਗਦਾ, ਅਨਲੈਸ ਦੁਨੀਆ 'ਚ ਅਨਸਟੇਬਿਲਿਟੀ ਬਹੁਤ ਆ, ਹੈ ਨਾ, ਕੋਈ ਪਤਾ ਨਹੀਂ ਕੌਣ ਕਿੱਥੇ ਚੱਲ ਕੀ ਰਿਹਾ, ਕੁਛ ਹੋ ਰਿਹਾ, ਉਹੋ ਜਿਹਾ ਕੁਛ ਹੋ ਜੇ ਤਾਂ ਕੀ ਕਹਿਣਾ, ਨਹੀਂ ਅਦਰਵਾਈਜ਼ ਖੇਤੀਬਾੜੀ ਐਤਕੀ ਠੀਕ ਰਹੂਗੀ। ਤੁਸੀਂ ਕੀ ਪ੍ਰੋਵਾਈਡ ਕਰਨਾ ਚਾਹੁੰਦੇ ਆਪਣੇ ਮੈਂਬਰਸ ਨੂੰ, ਆਪਣੇ ਜਿਹੜੇ ਪੱਗ ਦੇ ਤੁਹਾਡੇ ਜਿਹੜੇ ਆ ਨਾਲ ਜੁੜੇ ਹੋਏ ਆ, ਉਹਨਾਂ ਨੂੰ ਟੈਕਨੀਕਲੀ ਕੀ ਨੋ ਹਾਊ ਵਧਾਉਣ ਦੇ ਲਈ ਕੀ ਕਰ ਰਹੇ ਆ? ਵਰਕਸ਼ਾਪਾਂ ਲੱਗਣਗੀਆਂ, ਕੀ ਹੋਊਗਾ, ਆਊਟਰੀਚ ਕਿੱਦਾਂ ਹੈ ਨਾਲ? ਨਹੀਂ, ਆਪਣਾ ਹਰੇਕ ਸਾਲ ਇਹੀ ਹੁੰਦਾ ਵੀ 1-2 ਵਰਕਸ਼ਾਪਸ ਲੱਗ ਜਾਣ, ਹੈ ਨਾ, ਇੱਕ ਕੰਟੀਨਿਊਸਲੀ ਰੇਡੀਓ ਪ੍ਰੋਗਰਾਮਸ ਥਰੂ ਜਾਂ WhatsApp ਗਰੁੱਪ ਥਰੂ, ਹੈ ਨਾ, ਆਪਾਂ ਇਨਫੋਰਮੇਸ਼ਨ ਰਿਲੇ ਕਰਦੇ ਰਹੀਏ। ਜਿਵੇਂ ਹੁਣ ਅੱਜ ਵਾਲੀਆਂ ਚੀਜ਼ਾਂ ਆਪਾਂ ਗੱਲਾਂ ਡਿਸਕਸ ਕੀਤੀਆਂ, ਇਹਨੇ ਹੁਣ ਜਿਹੜਾ ਬੰਦਾ ਸੁਣੂਗਾ ਉਹ ਸੋਚੂਗਾ ਇਹਨਾਂ ਬਾਰੇ, ਹੈ ਨਾ, ਵੀ ਹਾਂ ਵੀ ਮੈਂ ਕੱਲ੍ਹ ਨੂੰ ਬਦਾਮ ਲਾਉਣ ਦੀ ਸੋਚ ਰਿਹਾ, ਜਾਂ ਪਿਸਤਾ ਜਾਂ ਸਿਟਰਸ ਲਾਉਣ ਦੀ ਸੋਚ ਰਿਹਾ, ਇਹਦੀ ਕੀ ਆਊਟਲੁੱਕ ਆ 5-10 ਸਾਲਾਂ ਇੱਕ ਦਿਮਾਗ 'ਚ ਵਿਚਾਰ ਤਾਂ ਆਊਗਾ ਨਾ। ਅੱਗੇ ਆਪਣੇ ਕੋਲ ਆਉਂਦੇ ਨਹੀਂ ਸੀ, ਤਾਂ ਹੀ ਆਪਾਂ ਇੰਨੇ ਜ਼ਿਆਦਾ ਆਲਮੰਡ ਪਲਾਂਟ ਕੀਤੇ ਨੇ। ਦੂਜਾ ਵੱਡਾ ਕਾਰਨ ਇਹ ਸੀ ਵੀ ਆਲਮੰਡ ਬੋਰਡ ਕਹਿੰਦਾ ਸੀ ਅਨਲਿਮਿਟਿਡ ਡਿਮਾਂਡ ਹੈ ਨਾ, ਤੇ ਦੂਜਾ ਵੀ ਪਾਣੀ ਦਾ ਇਸ਼ੂ ਆ ਕਿ ਸਾਡਾ ਕੀ ਪਲਾਨ ਹੈ। ਇਹ ਸਾਰੀਆਂ ਚੀਜ਼ਾਂ ਬੰਦੇ ਨੇ ਸੋਚੀ। ਇੱਕ ਤਾਂ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ, ਦੇਖੋ ਅਵੇਅਰਨੈਸ ਕ੍ਰੀਏਟ ਕਰਨ ਦੇ ਵਿੱਚ ਮੈਨੂੰ ਲੱਗਦਾ ਪੱਗ ਨੇ ਬਹੁਤ ਵਧੀਆ ਰੋਲ ਨਿਭਾਇਆ, ਤੇ ਉਹਦੇ 'ਚ ਚਾਹੇ ਆਪਾਂ ਪ੍ਰੋਗਰਾਮ ਥਰੂ ਕੀਤਾ, ਨਹੀਂ ਆਪਾਂ ਜਿੱਥੇ ਵੀ ਜਾਂਦੇ ਮਿਲਦੇ ਨੇ ਕਿਸਾਨ ਜਿਹੜੇ ਆ, ਉਹ ਫਿਰ ਉਹ ਆਪਣੀ ਫੀਡਬੈਕ ਦਿੰਦੇ ਆ, ਵਧੀਆ ਲੱਗਦਾ, ਚੰਗੀ ਗੱਲ ਆ। ਹੁਣ ਰੀਸੈਂਟਲੀ ਮੈਨੂੰ ਇੱਕ CDFA ਦੀ ਸਾਡੀ ਕੁਆਟਰਲੀ ਮੀਟਿੰਗ ਸੀਗੀ ਬੋਰਡ ਦੀ, ਤੇ ਉਹ 'ਚ ਉਹਨੇ ਸਪੈਸ਼ਲੀ ਕਿਹਾ, ਉਹ ਕਹਿੰਦੀ CDFA ਇੱਕ ਦਿਨ ਫੋਨ ਆਇਆ, ਉਹਨੇ ਕੁਛ ਪੁੱਛਿਆ ਗਰੋਅਰ ਨੇ ਸਪੈਸੀਫਿਕਲੀ, ਉਹਦਾ ਕੋਈ ਕੁਐਸਚਨ ਸੀ, ਤੇ ਉਹਨੇ ਜਦੋਂ ਪੁੱਛਿਆ ਵੀ ਤੈਨੂੰ ਕਿਵੇਂ ਪਤਾ ਲੱਗਿਆ ਵੀ, ਉਹਨੇ ਕਿਉਂਕਿ ਸਿੱਧਾ CDFA ਨੂੰ ਡਾਇਰੈਕਟਲੀ ਫੋਨ ਕੀਤਾ ਸੀ, ਉਹ ਕਹਿੰਦਾ ਵੀ ਮੈਨੂੰ ਰੇਡੀਓ ਪ੍ਰੋਗਰਾਮ ਤੇ ਸੁਣਿਆ, ਮੈਂ ਪੰਜਾਬੀ ਅਮਰੀਕਨ ਗਰੋਅਰਸ ਪੰਜਾਬੀ ਗਰੋਅਰਸ। ਸੋ ਦੇਖੋ, ਜੇ ਬੰਦੇ ਨੇ ਆਪਣੇ ਇੱਕ ਬੰਦੇ ਨੇ ਪਹਿਲੀ ਵਾਰ CDFA ਫੋਨ ਕਰ ਲਿਆ ਚੱਕ ਕੇ ਡਾਇਰੈਕਟਲੀ, ਸਿਰਫ ਆਪਣੀ ਗੱਲ ਘੰਟੀਆਂ ਉੱਥੇ ਖੜ ਗਈਆਂ, ਹਾਂ, ਤਾਂ ਹੁਣ ਉਹਨਾਂ ਨੂੰ ਵੀ ਅਵੇਅਰਨੈਸ ਹੋਇਆ ਵੀ ਹਾਂ ਵੀ ਠੀਕ ਆ, ਦੇ ਆਰ ਡੂਇੰਗ ਸਮਥਿੰਗ। ਸੋ ਇਹੀ ਚੀਜ਼ਾਂ ਆਪਾਂ ਫੈਡਰਲ ਲੈਵਲ ਤੇ ਵੀ ਕਰਨੀ ਚਾਹੁੰਦੇ। ਹੁਣ ਆਹੀ ਸੀਗੀ 15 ਜਨਵਰੀ ਦੀ ਗ੍ਰਾਂਟ ਦੀ ਡੈਡਲਾਈਨ ਸੀ, ਪਰ ਕਿੰਨਾ ਰੌਲਾ ਪਾਇਆ। ਮੈਂ ਪਿਛਲਾ ਹਫ਼ਤਾ ਹੋ ਗਿਆ, ਮੈਂ ਆਪਦਾ ਕੋਈ ਕੰਮ ਨਹੀਂ ਕੀਤਾ, ਸਿਰਫ ਇਸੇ ਕੰਮ ਤੇ ਵੀ ਇਹਦੀ ਗ੍ਰਾਂਟ ਅਪਲਾਈ ਕਰਾ ਦਈਏ, ਇਹਦੀ ਕਰਾ ਦਈਏ, ਇਹਦਾ ਐਂ ਕਰਾ ਦਈਏ, ਹੈ ਨਾ।
ਸੋ ਕਿੰਨੇ ਵਜੇ ਤੱਕ? 15 ਜਨਵਰੀ 5 ਵਜੇ ਤੱਕ ਉਹਨਾਂ ਨੇ ਲੈ ਲੈਣੀਆਂ ਨੇ। ਈਮੇਲ ਥਰੂ ਤਾਂ ਬਾਅਦ 'ਚ ਵੀ ਲੈ ਲੈਣ। ਕਾਹਦੀ ਹੈ? ਸਵੀਪ ਆ? ਕਾਹਦੀ ਹੈ? ਨਹੀਂ, ਜਿੰਨੀਆਂ ਵੀ NRCS ਦੀਆਂ ਗ੍ਰਾਂਟਸ USDA ਦੀਆਂ ਹੁੰਦੀਆਂ ਨੇ। ਠੀਕ ਹੈ। ਤੇ ਕਿਸੇ ਨੇ ਇਰੀਗੇਸ਼ਨ ਦੀ, ਕਿਸੇ ਦੀ ਟਰੈਕਟਰ ਦੀ ਕੋਈ ਕੁਛ ਹੈ ਨਾ, ਤੇ ਹੂੰ ਉਹ ਤੇ ਫੋਕਸ ਲੱਗੇ ਹੋਏ ਆ ਕਰਨ। ਸੋ ਇਹ ਹੂੰ ਚੀਜ਼ਾਂ ਦਾ ਦੇਖੋ ਕਿੰਨਾ ਫਾਇਦਾ ਹੋ ਰਿਹਾ ਗਰੋਵਰਸ ਆਪਣੇ ਨਾਲ, ਹੈ ਨਾ। ਪਤਾ ਲੱਗ ਸੋ ਜਾਂਦਾ। ਹਾਂ, ਸੋ 2026 ਮੈਨੂੰ ਲੱਗਦਾ ਵਧੀਆ ਰਹੂਗਾ। ਐਨੂਅਲ ਸਾਰੇ ਪਾਸਿਓਂ ਹੀ ਦੇਖਿਆ ਜਾਵੇ ਤਾਂ ਪੋਜ਼ਿਟਿਵਿਟੀ ਆ। ਹਾਂ, ਪੋਜ਼ਿਟਿਵਿਟੀ ਆ। ਹਜੇ ਚੰਗੀ ਤੱਕ ਗੱਲ ਆ। ਤਾਂ ਵਧੀਆ ਸਟਾਰਟ ਹੋਈ ਹੈ ਸੀਜ਼ਨ ਦੀ, ਹੈ ਨਾ। ਨੰਬਰ ਦੱਸ ਦਿਓ, ਕਿਉਂਕਿ ਕਈ ਵਾਰੀ ਆਪਾਂ ਨੂੰ ਫਿਰ ਕਾਲ ਆਉਂਦੀ ਵੀ ਤੁਹਾਡੇ ਗਰੁੱਪ ਦੇ ਨਾਲ ਜੁੜਨਾ ਕਿੱਦਾਂ ਆ, ਅਸੀਂ ਮੈਂਬਰ ਬਣਨਾ ਚਾਹੁੰਦੇ, ਕਈ ਸਾਲ ਵੇਟ ਕਰਦੇ ਰਹਿ ਜਾਂਦੇ। ਇੱਕ ਵਾਰੀ ਇਨਫੋਰਮੇਸ਼ਨ ਸ਼ੇਅਰ ਕਰ ਲਿਓ, ਚਾਹੇ ਈਮੇਲ ਚਾਹੇ ਫੋਨ ਨੰਬਰ। ਹਾਂਜੀ, ਜੇ ਕਿਸੇ ਨੇ ਈਮੇਲ ਥਰੂ ਕਰਨਾ ਤਾਂ info@paggusa.com ਜਾਂ ਵੈਬਸਾਈਟ ਤੇ ਜਾ ਸਕਦੇ ਹਾਂ www.pagusa.com paggusa.com। ਜਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਆ 5594516270 559 452 6270, ਹੈ ਨਾ। ਜਾਂ ਤੁਸੀਂ ਰੇਡੀਓ ਪ੍ਰੋਗਰਾਮ ਤੇ ਵੀ ਇੱਥੇ ਪੰਜਾਬੀ ਰੇਡੀਓ USA ਤੇ ਵੀ ਫੋਨ ਕਰਕੇ ਪੁੱਛ ਸਕਦੇ ਆ। ਇਹਨਾਂ ਕੋਈ ਇਨਫੋਰਮੇਸ਼ਨ ਹੁੰਦੀ ਸਾਡੀ ਸਾਰੀ, ਹੈ ਨਾ ਜੀ। ਤੇ ਬਾਕੀ ਦੇਖੋ ਆਪਾਂ ਸਾਰੇ ਤਾਂ ਜਿੰਨਾ ਹਮਲਾ ਕਰ ਸਕਦੇ ਆ। ਨਵੇਂ ਸਾਲ ਦੀ ਸ਼ੁਰੂਆਤ ਵੀ ਉਵੇਂ ਨਹੀਂ, ਮਿਲ ਜੁਲ ਕੇ ਚਲੀਏ ਅੱਗੇ। ਸਾਰੇ ਆਪਾਂ ਚਾਹੁੰਦੇ ਵੀ ਇੱਕ ਨਹੀਂ, ਸਾਰੇ ਕਿਸਾਨ ਬਿਹਤਰ ਕਰਨ, ਇਹੀ ਆਪਣਾ ਚਲੋ ਆਸ ਆ, ਉਮੀਦ ਆ। ਬੜੀ ਮਿਹਰਬਾਨੀ ਅਰਸ਼ਦੀਪ ਸਿੰਘ, ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।